2 ਬੱਚੇ ਹੀ ਦੇਣੇ ਆ। ਅਸੀਂ 12 ਬੱਚੇ, 8 ਬੱਚੇ, 7 ਬੱਚੇ। ਹਾਲਾਂਕਿ ਹਕੂਮਤ ਕਹਿ ਵੀ ਰਹੀ ਕਿ ਯਾਰ ਬੱਚੇ ਘੱਟ ਪੈਦਾ ਕਰੋ। ਤੇ ਸਾਨੂੰ ਕੀ ਸੁਣਾਉਣਾ? ਆਪ ਸ਼ਰਮ ਕਰ ਤੂੰ, ਸਾਨੂੰ ਕੀ ਕਹਿਣ ਦੇ? ਤੇਰੇ ਕਿੰਨੇ ਆ? ਮੇਰੇ 7। ਤੇ ਤੂੰ ਸ਼ਰਮ ਕਰ, ਤੂੰ ਸ਼ਰਮ ਕਰ। ਮੇਰੇ ਤੇ 4 ਆ। ਇਹਨਾਂ ਗੈਰ ਮਹਿਰਮ ਦੀ ਆਵਾਜ਼ ਕੰਨ 'ਚ ਪੈ ਜੇ ਨਾ ਤੇ ਘੁੰਡ ਕੱਢ ਲੈਂਦੀਆਂ ਜਾਂ ਦਰਵਾਜ਼ੇ ਪਿੱਛੇ ਹੋ ਜਾਂਦੀ। ਹਾਂ ਨਮੂਨੇ ਵਾਲਾ ਚੂਚਾ ਨਾ। ਤੇ ਆ ਪੈਲੀਆਂ 'ਚ ਚਰਦੀਆਂ ਮੁਰਗੀਆਂ? ਚਰਦੀਆਂ ਯਾਰ ਮੁਰਗੀ ਤਾਂ ਤੂੰ ਕੋਈ ਖੋਤਾ ਸਮਝਦਾ ਮੁਰਗੀਆਂ ਨੂੰ? ਖੋਤਾ ਤੇ ਮੇਰੇ ਨਾਲ ਫਿਰਨ ਦਿਆ, ਖੋਤਾ। ਮੈਂ ਕਦ ਲਈ ਸਮਝਣਾ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ। ਤਾਂ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਦੋਸਤੋ, ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਹਾਸਿਆ ਦਾ ਭੰਡਾਰ ਗੋਗਾ ਪਸੂਰੀ ਸਾਹਿਬ ਤੇ ਸਲੀਮ ਅਲਵੇਲਾ ਸਾਹਿਬ। ਸੋ ਬਹੁਤ ਵਧੀਆ ਇਹਨਾਂ ਦੀ ਵੀਡੀਓ ਹੁੰਦੀ ਆ, ਬਹੁਤ ਵਧੀਆ ਰਿਸਪੌਂਸ ਜਿਹੜਾ ਇਹਨਾਂ ਦੀ ਵੀਡੀਓ ਤੋਂ ਸਾਨੂੰ ਮਿਲ ਰਿਹਾ। ਤੇ ਉਮੀਦ ਆ ਕਿ ਤੁਹਾਨੂੰ ਵੀ ਇਹਨਾਂ ਦੀਆਂ ਵੀਡੀਓ ਬਹੁਤ ਪਸੰਦ ਆਉਂਦੀਆਂ ਹੋਣਗੀਆਂ। ਸੋ ਜਿਹੜੇ ਦੋਸਤ ਅੱਜ ਨਵੇਂ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਜਿਨ੍ਹਾਂ ਨੂੰ ਵਲੌਗਿੰਗ ਪਸੰਦ ਆ ਉਹਨਾਂ ਵਾਸਤੇ ਅਸੀਂ ਵਲੌਗਿੰਗ ਚੈਨਲ ਜਿਹੜਾ ਆ ਉਹ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਜਿਹੜਾ ਆਪਣਾ ਵਲੌਗਿੰਗ ਚੈਨਲ ਆ ਜੀ, ਉਹਦਾ ਨਾਮ ਹੈਗਾ ਗਗਨਪ੍ਰੀਤ ਵਲੌਗਸ। ਉਹਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਏਗਾ। ਅੱਜ ਗੱਲ ਕਰਦੇ ਹਾਂ ਜੀ ਇਸ ਵੀਡੀਓ ਦੀ। ਵੀਡੀਓ ਦਾ ਟਾਈਟਲ ਹੈਗਾ ਜੀ ਕਮੇਡੀ ਔਨ ਏ ਪੋਇਟਰੀ ਫਾਰਮ ਸਲੀਮ ਅਲਵੇਲਾ ਐਂਡ ਗੋਗਾ ਪਸੂਰੀ ਫਨੀ ਵੀਡੀਓ। ਸੋ ਇਹਨਾਂ ਦੀਆਂ ਜਿਹੜੀ ਐਗ ਵਾਲੀ ਵੀਡੀਓ ਸੀ ਆਪਾਂ ਪਹਿਲਾਂ ਵੀ ਬਣਾ ਚੁੱਕੇ ਹਾਂ, ਉੱਤੇ ਰਿਐਕਸ਼ਨ ਵੀਡੀਓ ਬਹੁਤ ਵਧੀਆ ਵੀਡੀਓ ਸੀਗੀ ਉਹ ਵੀ। ਤੇ ਸਾਡੇ ਦੋਸਤਾਂ ਦਾ ਕਮੈਂਟ ਕਾਫੀ ਦਿਨ ਤੋਂ ਆ ਰਹੇ ਸੀ ਕਿ ਇਹਨਾਂ ਦੀ ਇੱਕ ਨਵੀਂ ਵੀਡੀਓ ਆ ਚੁੱਕੀ ਆ, ਉਹਦੇ ਉੱਤੇ ਰਿਐਕਸ਼ਨ ਵੀਡੀਓ ਲੈ ਕੇ ਆਓ। ਸੋ ਲੈ ਕੇ ਹਾਜ਼ਰ ਆ ਜੀ। ਤੇ ਆਇਓ ਦੋਸਤੋ, ਕਰਦੇ ਹਾਂ ਜੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਕੋਈ ਹੈ? ਕੋਈ ਹੈ ਕੋਈ ਹੈ? ਕੋਈ ਹੈ ਹੈਲੋ, ਆ ਗਿਆ ਗੋਗਾ। ਡਾਕਟਰ ਬਣਿਆ। ਹਾਂਜੀ ਭਾਈ, ਕੋਈ ਹੈ ਤੁਸੀਂ ਕੋਕਾ ਦੇ ਜੰਗਲਾਂ 'ਚੋਂ ਗਵਾਚੇ ਹੋ ਕਿਤੇ? ਭਾਜੀ ਅੱਜ ਮੈਂ ਸ਼ਹਿਰੋਂ ਆਇਆ ਵਾਂ। ਇਹਦਾ ਰੇਨ ਕੋਟ ਲੱਗਣ ਡਿਆ ਜਿਵੇਂ। ਉਹ ਅਨਫਲੈਲਾ 'ਚ ਸੁਣਦੇ ਹੁੰਦੇ ਸੀ, ਜੰਗਲ 'ਚ ਜਾ ਕੇ ਕਹਿੰਦੇ ਸੀ ਕੋਈ ਹੈ ਕੋਈ ਹੈ। ਇਹ ਮੁਰਗੀਆਂ ਦਾ ਸ਼ੈੱਡ ਆ ਨਾ ਜੀ? ਹਾਂਜੀ ਭਾਈ, ਸ਼ੈਡ ਹੀ ਆ। ਤੇ ਅੰਦਰ ਤੁਸੀਂ ਕੀ ਰਜਿਸਟਰ ਫੜਿਆ, ਮੁਰਗੀਆਂ ਦੀ ਹਾਜ਼ਰੀ ਲਾ ਕੇ ਆਏ? ਹਾਜ਼ਰੀ ਲਾ। ਗਿਣਤੀ ਕਰੀਦੀ ਆ ਭਾਈ। ਅੱਛਾ। ਗਿਣਤੀ ਕਰੀ ਦੇ? ਕੈਦੀ ਆ ਤੇਰੇ ਕੋਲ ਗਿਣਤੀ ਕਰੀ ਦੇ? ਉਹ ਤੇ ਜੇਲ੍ਹਾਂ 'ਚ ਹੁੰਦੀ ਗਿਣਤੀ ਰੋਜ਼। ਭਾਈ ਇਹਦੀ ਤਫਸੀਲ ਦੇਣੀ ਹੁੰਦੀ ਆ ਨਾ ਮਾਲਕਾਂ ਨੂੰ ਰੋਜ਼। ਅੱਛਾ, ਉਹਦੇ ਹਿਸਾਬ ਨਾਲ ਫਿਰ ਉਹ ਕਿੰਨੇ ਆਂਡੇ, ਕਿੰਨੀ ਮੁਰਗੀ। ਵਿੱਚ ਬਿਮਾਰ ਸ਼ਮਾਰ ਵੀ ਹੋ ਜਾਂਦੀਆਂ ਨਾ? ਸਾਰੀ ਤੰਦਰੁਸਤੀ ਬਿਮਾਰੀ ਨਾਲ ਹੀ ਆ ਬੰਦਿਆਂ ਦੇ। ਕਿੱਧਰੋਂ ਆਏ ਤੁਸੀਂ ਭਾਈ? ਮੈਂ ਭਾਜੀ ਸ਼ਹਿਰੋਂ ਆਇਆ, ਮੈਂ ਤੁਹਾਡੇ ਆਂਡਿਆਂ ਦੀ ਬਹੁਤ ਤਾਰੀਫ ਸੁਣੀ ਆ। ਹਾਂਜੀ, ਸਾਡੇ ਆਂਡੇ ਕਿਹੜਾ ਨੱਚਦੇ ਆ? ਹੁਕਮ ਕਰੋ। ਹਾਂਜੀ ਹੁਕਮ ਭਾਜੀ ਇਹ ਹੈਗਾ ਕਿ ਮੈਨੂੰ ਜ਼ਰਾ ਨਾ ਆਪਣਾ ਮੁਰਗੀਆਂ। ਹੈਲੋ ਪਿੱਛੇ ਉਹ ਇੱਥੇ ਗੱਲ ਕਰੋ, hello। ਕਿਹੜੀ ਕਰਨੀ ਆ? ਕੀ ਆ ਮਸਲਾ? ਅੰਦਰ ਨਹੀਂ ਜਾਣ ਦੇ ਰਹੇ, ਮੁਰਗੀਆਂ ਨਹਾ ਰਹੀਆਂ। ਹੈਲੋ ਕੀ ਹੋਇਆ? ਮੁਰਗੀਆਂ ਨਹਾ ਮੁਰਗੀਆਂ ਕੱਪੜੇ ਚੇਂਜ ਕਰ ਰਹੀਆਂ? ਆਹੋ, ਭਾਜੀ ਗੱਲ ਇਹ ਆ ਵੀ ਤੁਸੀਂ ਮੁਰਗੀਆਂ ਆਂਡੇ ਦੇ ਬਿਜ਼ਨਸ ਦੇ ਮੁਤਲਕ ਆਏ ਹੋ ਤੇ ਉਹਦੇ ਬਾਰੇ ਗੱਲ ਕਰੋ। ਆਂਡਾ ਚਾਹੀਦਾ ਭਾਜੀ, ਆਂਡਾ ਚਾਹੀਦਾ। ਰੋਜ਼ ਦਾ ਕਿੰਨਾ ਕੁ ਆਂਡਾ ਤੁਹਾਡਾ ਜਾਂਦਾ ਸ਼ਹਿਰ? ਸਾਡੇ ਆ ਤਕਰੀਬਨ 13 ਪੇਟੀਆਂ ਚੱਲ ਜਾਂਦੀਆਂ ਭਾਈ ਰੋਜ਼ ਦੀਆਂ। ਇੱਕ ਪੇਟੀ 'ਚ ਕਿੰਨੇ ਹੁੰਦੇ ਆ? 1360 ਆਂਡੇ ਹੁੰਦੇ ਭਾਈ 1300। ਇੱਕ ਪੇਟੀ 'ਚ? ਇੱਕ ਪੇਟੀ। ਤੇ ਕਿੰਨਾ ਆਂਡਾ ਬਣ ਗਿਆ ਜੀ ਭਾਈ? ਚਲੋ ਬਣ ਗਏ ਜਿੰਨੇ ਵੀ 13 ਦੇ 360 ਦੇ ਹਿਸਾਬ ਨਾਲ ਦਰਜਨਾ ਦੇਖ ਲਓ। ਰਜਿਸਟਰ ਤੁਹਾਡੇ ਕੋਲ ਕਿ ਮੇਰੇ ਕੋਲ? ਨਹੀਂ, ਉਹ ਤੇ ਜਦੋਂ ਤੁਸੀਂ ਡੀਲ ਕਰੋਗੇ ਨਾ ਤੁਹਾਨੂੰ ਵੰਡ ਕੱਢ ਦਾਂਗੇ ਨਾ। ਆ ਮੈਂ ਦੇਖ ਤੇ ਲਾਵਾਂ। ਹੈਲੋ ਕੀ ਆ? ਕੀ ਦੇਖ ਲਵਾਂ? ਚਿੜੀਆ ਘਰ ਆਇਆ ਆਹੋ, ਕੀ ਆ? ਅੰਦਰ ਡੰਗਰ ਵੱਜੇ ਆ? ਤੂੰ ਨਹੀਂ ਰਿੱਛ ਅੰਦਰ ਨਹੀਂ ਵੇਖਣ ਆਇਆ? ਜਾਣਦੇ ਤੂੰ। ਮੁਰਗੀਆਂ ਸੁਰਖੀ ਲਾ ਰਹੀਆਂ ਅੰਦਰ, ਮੇਕਅਪ ਕਰ ਰਹੀਆਂ। ਯਾਰ ਆਪਣੇ ਮੇਰੀ ਗੱਲ ਸੁਣ, ਆਂਡੇ ਅੰਦਰ ਹੀ ਆ। ਅੰਦਰ ਹੀ ਆ, ਮੁਰਗੀਆਂ ਵੀ ਅੰਦਰ ਆ, ਆਂਡੇ ਵੀ ਅੰਦਰ ਆ। ਹਾਂ। ਤੁਸੀਂ ਅੰਦਰ ਭੱਜ ਕਿਉਂ ਜਾਂਦੇ ਹੋ? ਕੀ ਆ? ਤੇ ਕੀ ਆ? ਤੁਸੀਂ ਮੁਰਗੀਆਂ 'ਚ ਮੈਂ ਨਹੀਂ ਜਾ ਸਕਦਾ? ਭਾਈ ਖਲੋ ਕੇ ਗੱਲ ਕਰੋ ਤੁਸੀਂ। ਹਾਂਜੀ ਤੇ ਦੱਸੋ। ਆਂਡੇ ਦਾ ਕੀ ਰੇਟ ਆ ਭਾਈ? ਹਾਂਜੀ ਆਂਡੇ ਦਾ ਕੀ ਰੇਟ ਆ? ਭਾਜੀ ਇਹ 9500 ਦੀ ਪੇਟੀ ਬਣਦੇ ਆ। ਤੇ ਦਰਜਨ ਕਿੰਨੇ ਦੀ? ਹਾਂਜੀ ਦਰਜਨ? ਦਰਜਨ ਤਕਰੀਬਨ ਲਾ ਲਓ। ਕਿਨੂੰ ਹਵਾਈ ਚੀਜ਼ਾਂ ਨੂੰ ਪੁੱਛ ਰਿਹਾ? ਨਹੀਂ ਹਿਸਾਬ ਲਾ ਰਹੇ 330 ਰੁਪਏ ਦੀ। 330 ਰੁਪਏ ਦੇ? ਹਾਂਜੀ। ਤੇ ਡੇਲੀ ਇਹੀ ਰੇਟ ਹੁੰਦਾ? ਨਹੀਂ ਇਹ ਆਂਡੇ ਦਾ ਰੇਟ ਰੋਜ਼ ਭਾਈ ਘਟਦਾ ਵੱਧਦਾ ਰਹਿੰਦਾ। ਕੀ ਗੱਲ, ਸੋਨੇ ਦਾ ਆਂਡਾ ਦਿੰਦੀ ਮੁਰਗੀ? ਰੋਜ਼ ਦਾ ਘਟਦਾ ਵੱਧਦਾ? ਜੂਲਰ ਵਾਲਿਆਂ ਤੋਂ। ਇਹ ਮੁਰਗੀ ਬੱਟ ਜੂਲਰ ਵਾਲਿਆਂ ਦੀ ਆ? ਹੈਲੋ ਬਾਟ ਹਾਂ? ਜੂਲਰ। ਭਾਜੀ ਮੰਡੀ ਦਾ ਰੇਟ ਹੁੰਦਾ ਨਾ ਆੜਤ ਦਾ ਵੀ ਜੋ। ਅੱਛਾ, ਇਹ ਮੰਡੀ ਦੀਆਂ ਮੁਰਗੀਆਂ? ਓ ਹੈਲੋ ਮੰਡੀ ਪਾਈ ਜੰਨਾ। ਤੁਸੀਂ ਕਿਹੜੀ ਮੰਡੀ ਦੀ ਗੱਲ ਕਰ ਰਹੇ ਹੋ? ਹੈਲੋ ਜਿਹੜੀ ਆੜਤ ਹੁੰਦੀ ਉਹਦੀ ਗੱਲ ਕਰਦੇ ਆ। ਟ੍ਰਾਂਟੋ ਮਾਰਕੀਟ ਹੁੰਦੀ, ਟ੍ਰਾਂਟੋ ਮਾਰਕੀਟ ਕੀ ਕਹਿੰਦੇ ਉਹਨੂੰ? ਹਾਂ, ਚੱਲ ਨਾ ਹਾਂ ਬੋਲ ਇੰਗਲਿਸ਼ ਜੇ ਤੈਨੂੰ ਨਹੀਂ ਆਉਂਦੀ। ਠੰਡੀ ਬੜੀ, ਦੇਖੋ ਮੈਂ ਸ਼ਹਿਰੋਂ ਐਡੀ ਦੂਰੋਂ ਆਇਆ ਵਾਂ। ਚਲੋ ਅੱਛਾ ਜੀ, ਨਾ ਤੁਸੀਂ 3-4 ਦਿਨ ਨਾ
ਆਂਡਾ ਕਿਸੇ ਨੂੰ ਦੇਣਾ ਨਹੀਂ, ਆਂਡਾ ਰੋਕ ਕੇ ਰੱਖੋ। ਅੱਛਾ ਜੀ। ਅੱਛਾ ਜੀ। ਹਾਂਜੀ, ਆਂਡਾ ਸਾਨੂੰ ਚਾਹੀਦਾ ਹੈ। ਭਾਈ ਇਹ ਦੇਖ ਲਓ, ਆਂਡੇ ਦਾ ਸਾਈਜ਼ 13 ਪੇਟੀਆਂ ਰੋਜ਼ ਦੀਆਂ ਜਾਂਦੀਆਂ, ਰੋਕ ਲਈਏ ਫਿਰ ਅਸੀਂ? ਰੋਕ ਲਓ ਭਾਜੀ। ਹੂੰ। ਤੇ ਇੱਕ ਦਿਨ ਦੀ ਰੋਕਣੀ ਆ ਜਾਂ ਜ਼ਿਆਦਾ ਦਿਨ ਲਈ ਨਹੀਂ, ਰੋਕਣੀ? 2 ਦਿਨ ਰੋਕ ਲਓ, ਤੀਸਰੇ ਦਿਨ ਮੈਂ ਆ ਕੇ ਲੈ ਲਾਂਗਾ। ਹਾਂਜੀ। ਤੀਸਰੇ ਦਿਨ ਮੈਂ ਆ ਕੇ ਗੱਡੀ ਲਿਆਵਾਂਗਾ, ਮੈਂ ਲੈ ਜਾਵਾਂਗਾ। ਅੱਛਾ। ਅੱਛਾ। ਤੇ ਇੱਥੇ ਵਾਸਤੇ ਆਪਣੇ ਸ਼ਹਿਰ ਦਾ ਵਿੱਚ ਲੈ ਕੇ ਜਾਣੇ ਆ, ਕਿਉਂਕਿ ਸਾਡੀ ਆਪਣੀ ਵੀ ਵੈਗਨ ਹੈਗੀ ਨਾ, ਅਸੀਂ ਛੱਡ ਕੇ ਵੀ ਆਉਂਦੇ ਆ ਹੋਮ ਡਿਲੀਵਰੀ ਤੱਕ ਨਾ। ਚਲੋ ਅਗਰ ਹੋਮ ਡਿਲੀਵਰੀ ਦੇ ਦਿਓ ਤੇ ਤਾਂ ਵੀ ਬਿਹਤਰ ਆ ਘਰ। ਚਲੋ ਮੇਰਾ ਸਫ਼ਰ ਬਚ ਜਾਏਗਾ। ਤੇ ਕਿੱਥੇ ਪਹੁੰਚਾਣਾ ਅੰਡਾ ਜੀ? ਇਹਦੀ ਪੈਰਾਗਨ ਸਿਟੀ। ਪੈਰਾਗਨ ਸਿਟੀ। ਲਿਖਣ ਲੱਗਾ। ਅੱਛਾ, ਮੈਨੂੰ ਅੰਦਰ ਤੇ ਜਾਣ ਦਿਓ। ਹੈਲੋ ਯਾਰ, ਅੰਦਰ ਕੀ ਆ? ਤੂੰ ਨਹਾਉਣਾ, ਤੂੰ ਅੰਦਰ ਹਮਾਮ ਕੀ ਆ? ਤੂੰ ਘੜੀ ਮੁੜੀ ਸਲਾਮ ਕਰਨਾ ਹੀ ਮੁਰਗੀਆਂ ਨੂੰ ਵੀ ਮਾਸੀ ਕੀ ਹਾਲ ਆ? ਸਾਰੇ ਚੁੱਪ ਕਰਕੇ। ਤੇ ਮੁਰਗੀਆਂ ਅੰਦਰ, ਅੱਲਾ ਮਾਫੀ ਦੇ ਵਜੇ ਸੁੱਤੀਆਂ ਨਹੀਂ ਉੱਠੀਆਂ। ਪੈਰਾਗਨ ਮੂੰਹ ਮਾ ਧੋਤਾ ਕੁਕੜੀਆਂ ਨੇ। ਹੈਲੋ ਮੂੰਹ ਨਹੀਂ ਧੋਤਾ ਤੇ ਉਹਨਾਂ ਕਿੱਥੋਂ ਧੋਣਾ? ਬਾਤ ਆਪਣੀ ਗੱਲ ਕਰ। ਇਹ ਗੱਲ ਕੀ ਕਰਾਂ? ਆਹ ਸਾਰਾ ਆਰਡਰ ਹੀ ਆ ਤੁਹਾਡੇ ਕੋਲ, ਆ ਸਾਰਾ। ਆ ਭਾਈ ਇਹ ਯਾਰ ਅੰਦਰ ਮੁਰਗੀ ਦੀ ਕੋਈ ਦਿਖਦੀ ਨਹੀਂ ਵੀ। ਆਹੋ। ਖਾਲੀ ਤੇ ਨਹੀਂ ਕਿਤੇ? ਪਿੱਛੇ ਹੋ। ਉਹੀ ਗੱਲ ਨਾ ਬਣੇ ਕਿਤੇ। ਆ ਦੇਖੋ, ਇਹ ਆਰਡਰ ਹੀ ਆ, ਤੇ ਭਰਿਆ ਪਿਆ। ਸਾਰੀ ਬਾਤ ਆ ਲੋਕਾਂ ਦੇ। ਅੱਛਾ, ਮੈਨੂੰ ਉਹ ਜਗ੍ਹਾ, ਉਹ ਵਕੂਆ ਜਾਏ ਵਕੂਆ ਦਿਖਾ ਸਕਦੇ ਜਿੱਥੇ ਮੁਰਗੀ ਆਂਡਾ ਦਿੰਦੀ? ਜਾਏ ਬਕੂਆ ਆਂਡਾ ਦਿੱਤਾ, ਮੁਰਗੀ ਨੇ ਕਤਲ ਹੋਈ ਹੈ। ਵੀ ਤੈਨੂੰ ਕਾਹਦਾ ਜਾਏ ਬਕੂਆ ਵਿਖਾਉਣਾ ਵਾ? ਮੁਰਗੀਆਂ ਦਾ ਅੰਦਰ ਸ਼ੈੱਡ 'ਚ ਹੀ ਆਂਡਾ ਦਿੰਦੀਆਂ। ਸ਼ਾਇਦ ਕਤਲ ਹੋ ਗਈ ਹੋਵੇ। ਟੋਪੀ ਤੇ ਤੂੰ ਇੰਝ ਹੀ ਪਾਈ ਜਿਵੇਂ ਅਰਤਗੁਲ ਦਾ ਸਾਲਾ ਹੁੰਦਾ। ਹੈਲੋ ਅਸੀਂ ਪਿੰਡੂ ਜ਼ਰੂਰ ਆ, ਲੇਕਿਨ ਨਾ ਤੁਸੀਂ ਆਪਣੇ ਅਕਲ ਦੇ ਨਾਲ ਗੱਲ ਇਹ ਚ ਕਰੋ। ਪਿੰਡੂ ਸ਼ਹਿਰੀ ਦੀ ਗੱਲ ਨਹੀਂ ਹੈਗੀ। ਦੇਖੋ, ਮੈਂ ਸ਼ਹਿਰੋਂ ਆਇਆ, ਪਿੰਡ ਚੋਂ ਸਾਰੀਆਂ ਚੀਜ਼ਾਂ ਸ਼ਹਿਰ ਜਾਂਦੀਆਂ ਆ, ਤੇ ਪਿੰਡ ਸਾਰੇ ਸ਼ਹਿਰ ਬਣ ਗਏ ਆ। ਇੱਧਰ ਆਇਓ ਨਾ, ਮੈਂ ਜ਼ਰਾ ਤੇ ਇੱਧਰ 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 ਨੂੰ ਮੈਂ ਕਿਹਾ ਵਾ, ਇੱਧਰ ਕੀ ਲੈਣ ਜਾਣਾ ਵਾ? ਕੋਈ ਵੱਡੇ ਦਫਨ ਆ ਤੇਰੇ ਅੰਦਰ? ਭੱਜ ਆਇਆ ਨੂੰ ਜਾਣਾ ਤੇ ਤੂੰ ਮੁਰਗੀਆਂ ਹੀ ਆ ਅੰਦਰ, ਤੇਰੀ ਫੈਮਿਲੀ ਆ, ਮੈਨੂੰ ਨਹੀਂ ਜਾਣ ਦੇ ਰਿਹਾ। ਯਾਰ। ਗੱਲ ਕਰਨੀ ਆ ਤੁਸੀਂ ਕੰਮ ਦੀ। ਉਹ ਮੈਂ ਤੁਸੀਂ ਆਂਡਾ ਨਾ ਦੇਖਾਂ, ਸਾਈਜ਼ ਨਾ ਦੇਖਾਂ ਆਂਡੇ ਦਾ। ਯਾਰ ਆਸਤਾ ਬੋਲ ਭਰਾਵਾ, ਇੱਧਰ ਆ, ਮੇਰੀ ਗੱਲ ਸੁਣ। ਕੀ? ਇਹ ਮੁਰਗੀਆਂ ਨੂੰ ਨਾ ਉੱਚੀ ਆਵਾਜ਼, ਸ਼ੋਰ, ਇਹਨਾਂ ਗੈਰ ਮਹਿਰਮ ਦੀ ਆਵਾਜ਼ ਕੰਨ 'ਚ ਪੈ ਜੇ ਨਾ ਤੇ ਘੁੰਡ ਕੱਢ ਲੈਂਦੀਆਂ ਜਾਂ ਦਰਵਾਜ਼ੇ ਪਿੱਛੇ ਹੋ ਜਾਂਦੀ। ਹਾਂ, ਨਮੂਨੇ ਵਾਲਾ ਚੂਚਾ ਨਾ। ਮੁਰਗੀਆਂ ਤੇਰੇ ਹੱਥੋਂ ਕੁਝ ਖਾ ਲੈਂਦੀਆਂ ਕਿ ਨਹੀਂ? ਅਸੀਂ ਪਾਣੇ ਆ ਜਾਓ, ਤੁਹਾਨੂੰ ਮੈਂ ਦਿਖਾਣਾ ਬਸ ਵਾ। ਫਿਰ ਆਂਡੇ ਵੀ ਬਲੈਕ ਹੀ ਦਿੰਦੀਆਂ ਹੋਣੀਆਂ। ਇਹ ਸ਼ੈੱਡ ਵਾ ਭਾਈ ਸਾਰੇ ਨਾ, ਸ਼ੈੱਡ ਹੀ ਆ, ਮੈਨੂੰ ਪਤਾ ਯਾਰ। ਤੇ ਤੂੰ ਛੱਡ ਇਸ ਗੱਲ ਨੂੰ, ਮੈਨੂੰ ਪਤਾ ਹੈ। ਤੂੰ ਛੱਡ ਇਸ ਗੱਲ ਨੂੰ। ਇਹ ਕੀ ਹੈ? ਗੱਲ ਨਾ ਦੇਖੇ ਕਿਦਾਂ ਗੱਲ ਮੈਚ ਹੁੰਦੀ ਆ। ਕਹਿੰਦਾ ਕਿ ਆ ਛੱਡ ਮਤਲਬ ਜਿਹ ਚ ਆਪਾਂ ਕੁੱਕੜ ਰੱਖਦੇ ਆ ਨਾ, ਕੁਕੜੀਆਂ, ਤੇ ਕਹਿੰਦਾ ਤੂੰ ਛੱਡ ਇਸ ਗੱਲ ਨੂੰ। ਅਗਲੀ ਗੱਲ ਕਰ ਰਹੇ। ਹਾਂਜੀ। ਅੱਛਾ, ਦਰਖਤ ਹੈਗਾ ਯਾਰ ਇੰਨਾ ਹੀ ਸ਼ਹਿਰੋਂ ਆਇਆ ਵੀ ਤੈਨੂੰ ਲੱਕੜ ਦਾ ਵੀ ਨਹੀਂ ਪਤਾ ਲੱਗਣਾ। ਹੋ ਸਕਦਾ ਲੱਕੜ ਦਾ ਮੁਰਗੀਆਂ ਨਾਲ ਕੀ ਤਲਕ ਹੈ? ਹੈ ਓਏ, ਤੇ ਸੇਕਾ ਸੂਕਾ ਇੱਥੇ ਮਾੜਾ ਮੋਟਾ ਹੁੰਦਾ ਵਾ, ਤੁਹਾਨੂੰ ਪਤਾ ਵਾ ਵੀ ਬਾਹਰ ਸ਼ੈੱਡ ਪਏ ਆ ਨਾ, ਫਿਰ ਉਹ ਅੱਗ ਉੱਗ ਬਾਲ ਕੇ ਮਾੜਾ ਮੋਟਾ ਠੰਡ ਦੇ ਕੱਢਣਾ ਹੁੰਦਾ ਠੰਡ ਦੇ ਸੀ ਹੈ। ਆਪਣਾ। ਅੱਛਾ, ਇਹ ਮੁਰਗੀਆਂ ਰੋਜ਼ ਆਂਡਾ ਦਿੰਦੀਆਂ ਇੱਕ ਹੈਂ? ਰੋਜ਼ ਇੱਕ? ਉਹ ਰੋਜ਼ ਨਹੀਂ ਭਾਈ, ਰੋਜ਼ ਨਹੀਂ ਮੁਰਗੀ ਆਂਡਾ ਦਿੰਦੀ। 2 ਦਿਨ 3 ਦਿਨ ਬਾਅਦ ਮੁਰਗੀਆਂ ਦਾ ਹੁੰਦਾ ਟਾਈਮ, ਫਿਰ ਉਹ ਆਂਡਾ ਦਿੰਦੀਆਂ। ਨਾਗਾ ਹੁੰਦਾ ਮੰਗਲ ਬੁੱਧ ਉਹਨਾਂ ਦਾ। ਵੱਡੇ ਗੋਸ਼ਤ ਵਾਲੀਆਂ ਮੁਰਗੀਆਂ ਨਹੀਂ ਗੀਆਂ ਇਹਨਾਂ ਦਾ। ਇਹ ਰੋਜ਼ ਨਹੀਂ ਮੁਰਗੀ ਆਂਡਾ ਦੇ ਸਕਦੀ। 3 ਰੋਜ਼ ਕਿਉਂ ਦਿਨ ਨਹੀਂ ਦਿੰਦੀ? ਹੱਡਰਾ ਮੁਰਗੀਆਂ ਰੱਖੀਆਂ ਤੂੰ, ਢੀਠ ਮੁਰਗੀਆਂ ਤੇਰੀਆਂ। ਉਹ ਯਾਰ ਢੀਠ ਦੀ ਗੱਲ ਨਹੀਂ, ਇੱਕ ਜਾਨਵਰ ਹੈ ਨਾ, ਉਹਦਾ ਆਪਣੀ ਇੱਕ ਰੁਟੀਨ ਹੁੰਦੀ ਆ। ਠੀਕ ਹੈ। ਅੱਛਾ ਜੀ। ਇਹ ਹਰ ਰੋਜ਼ ਮੁਰਗੀ ਕੋਈ ਵੀ ਆਂਡਾ ਨਹੀਂ ਦਿੰਦੀ, ਭਾਵੇਂ ਦੇਸੀ ਹੋਵੇ, ਬਲੈਤੀ ਹੋਵੇ, ਕੁਛ ਹੋਵੇ। ਇੱਕ ਦਿਨ ਤੁਹਾਨੂੰ ਦਿੰਦੀ, ਇੱਕ ਦਿਨ ਵੇਚ ਆਉਂਦੀ। ਆਪ ਵੇਚ ਆਉਂਦੀ ਆ, ਵੇਚ ਆਉਂਦੀ। ਵੀ ਦੁਕਾਨ ਤੇ ਪਹੁੰਚ ਕੇ ਉੱਥੇ ਦੇ ਕੇ ਆ ਕੇ ਪੈਸੇ ਫੜ ਕੇ ਘਰ ਆ ਜਾਂਦੀ। ਤੁਸੀਂ ਇੱਥੇ ਮਾਲਕ ਹੋ, ਮੁੰਸ਼ੀ ਹੋ, ਕੀ ਹੋ? ਮੈਂ ਇੱਥੇ ਸਟੈਨੋ ਆ ਭਾਈ। ਸਟੈਨੋ? ਹਾਂਜੀ। ਇਹ ਮੁਰਗੀਆਂ ਸਾਰੀਆਂ ਤੁਹਾਡੇ ਅੰਡਰ ਆ? ਨਹੀਂ, ਉਹ ਹਿਸਾਬ ਕਿਤਾਬ ਹੁੰਦਾ ਸਟੈਨੋ ਨਾ। ਕੀ ਹੁੰਦਾ? ਦੱਸਿਓ ਜਰੂਰ ਜੇ ਕਿਸੇ ਨੂੰ ਪਤਾ ਹੋਵੇ ਸਟੈਨੋ ਕਿਹਨੂੰ ਕਹਿੰਦੇ ਆ। ਮੈਂ ਪਹਿਲੀ ਵਾਰੀ ਸੁਣਿਆ ਇਹ ਸ਼ਬਦ ਸਟੈਨੋ। ਦੇ ਉੱਤੇ ਹੋ ਤੁਸੀਂ? ਹਾਂਜੀ। ਮੁਰਗੀਆਂ ਸਾਰੀਆਂ ਜਿਹੜੀਆਂ ਮੇਰੇ ਅੰਡਰ ਕੰਮ ਕਰ ਰਹੀਆਂ। ਅੰਡਰ। ਇਹ ਕੁਝ ਕਮਾ ਕੇ ਵੀ ਲਿਆਉਂਦੀਆਂ ਕਿ ਨਹੀਂ? ਯਾਰ ਤੂੰ ਕਿਹੜੀਆਂ ਗੱਲਾਂ ਕਰਦਾ ਵਾ ਭਰਾ? ਕਿਹੜੀਆਂ? ਮੁਰਗੀਆਂ ਜੋ ਹੋਈਆਂ ਫਿਰ। ਹੈਂ? ਨਹੀਂ, ਮੇਰੀ ਗੱਲ ਸੁਣ, ਇਹ ਮੁਰਗੀਆਂ ਸਹੀ ਆ ਨਾ ਵੈਸੇ? ਮੁਰਗੀਆਂ ਸਹੀ ਹੁੰਦੀਆਂ ਵਾ, ਮੁਰਗੀਆਂ ਗਲਤ ਨਹੀਂ, ਕੀ ਇਹਨਾਂ ਦਾ ਕਿਸੇ ਕੁੱਕੜ ਦਾ ਚੱਕਰ ਤੇ ਨਹੀਂ ਹੈਗਾ? ਹੁੰਦਾ ਨਾ। ਨਹੀਂ, ਤੂੰ ਸੀਸੀਡੀ ਵੱਲੋਂ ਆਇਆ, ਚੱਕਰ ਵੇਖਣ ਡਿਆ ਤੂੰ। ਆਪਣਾ ਭਾਈ ਆਂਡਿਆਂ ਦਾ ਹਿਸਾਬ ਰੱਖੋ ਤੁਸੀਂ, ਕਿੰਨੇ ਚਾਹੀਦੇ ਆ। ਨਹੀਂ, ਮੈਂ ਤੇ ਤੁਹਾਨੂੰ ਕਹਿਤਾ ਤੁਸੀਂ 2 ਦਿਨ ਆਂਡਾ ਰੋਕ ਕੇ ਰੱਖੋ। ਤੁਸੀਂ ਮਾਲਕ ਨਹੀਂ ਹੈਗੇ?
ਨਹੀਂ ਮਾਲਕ ਭਾਈ ਉਹ ਭਾਈ ਅਸ਼ਰਫ ਆ ਓਨਰ ਨੇ ਉਹ ਇਸ ਸ਼ੈੱਡ ਦੇ। ਅੱਛਾ ਅੱਛਾ ਅੱਛਾ, ਉਹਨਾਂ ਨਾਲ ਗੱਲ ਕਰ ਲਈਏ ਫਿਰ। ਨਹੀਂ ਗੱਲਬਾਤ ਸਾਰੀ ਮੈਂ ਹੀ ਕਰਦਾ ਨਾ। ਤੇ ਤੁਹਾਡਾ ਕੀ ਨਾਮ ਭਾਜੀ? ਮੇਰਾ ਨਾਂ ਗੋਗਾ ਜੀ। ਗੋਗਾ ਭਾਈ, ਗੱਲ ਪਤਾ ਕੀ ਆ? ਆ ਜਾਓ ਮੈਂ ਤੁਹਾਨੂੰ ਨਾਲ। ਹੈਲੋ, ਹਾਂਜੀ ਮੇਰੀ ਗੱਲ ਤੇ ਖਲੋ ਕੇ ਉਹ ਸੁਣੋ। ਮੈਂ ਨਾਲ ਗਿਣਤੀ ਵੀ ਕਰਨੀ ਆ ਨਾ ਵੀ ਕੋਈ ਮੁਰਗੀ ਇੱਧਰ ਉੱਧਰ ਤੇ ਨਹੀਂ ਹੋ ਗਈ, ਘੱਟ ਤੇ ਨਹੀਂ ਗਈ। ਇਹ ਜਗ੍ਹਾ ਬਦਲ ਲੈਂਦੀਆਂ ਨਾ। ਮੁਰਗੀਆਂ ਤੁਹਾਡੀਆਂ ਖਰਾਬ ਆ, ਕੰਧ ਟੱਪ ਜਾਂਦੀ ਆ। ਘੜੀ ਘੜੀ ਤੂੰ ਗਿਣਤੀ ਕਰਦਾ ਉਹਨਾਂ ਯਾਰ ਤੂੰ ਭਰਾਵਾ ਕਿਹੜੀਆਂ ਗੱਲਾਂ ਕਰਦੇ ਆ ਅਸੀਂ ਸ਼ਹਿਰੀਆਂ ਬੰਦੇ ਤੇ ਇਦਾਂ ਤੇ ਨਾ ਕੁਛ। ਇਹ ਸ਼ੈੱਡ ਆ ਕੇ ਚੱਕੀ 'ਚ ਥੋੜਾ ਵਾ ਮੁਰਗੀਆਂ ਵੀ ਦੇਖਣੇ ਵੀ ਰੋਜ਼ ਗਿਣਤੀ ਕਰਨੀ ਹੈ। ਜੇਲਰ ਨੇ ਵੇਖ ਲਿਆ ਤਾਂ ਮੈਨੂੰ ਕੋੜੇ ਮਾਰੇਗਾ ਫਿਰ। ਨਹੀਂ ਉਹ ਗਿਣਤੀ ਕਰਨੀ ਹੁੰਦੀ ਆ। ਮੁਰਗੀਆਂ ਹੁੰਦੀਆਂ ਵੀ ਕਿਹੜੇ ਭਾਈ ਜਦੋਂ 2 ਸਾਲ ਦੀ ਮੁਰਗੀ ਹੋ ਜਾਂਦੀ ਨਾ ਫਿਰ ਵਿਆਹ ਦਿਓ। ਹੈਲੋ ਆਂਡੇ ਦੀ ਗੱਲ ਕਰਦੇ ਵੀ ਆਂਡਾ ਬੰਦ ਕਰ ਦਿੰਦੀਆਂ। ਅੱਛਾ, ਹਾਂ, ਆਂਡਾ ਬੰਦ ਹੋ ਜਾਂਦਾ। ਡਾਕਟਰ ਕਰ ਦਿੰਦਾ ਆਂਡਾ ਬੰਦ। ਮੇਰਾ ਆਂਡਾ ਬੰਦ ਕਰਤਾ ਸੀ ਉਹਨੇ। ਉਹਨੇ ਕਿਹਾ ਤੂੰ ਆਂਡਾ ਨਹੀਂ ਖਾਣਾ। ਇੰਜ ਬੰਦ ਨਹੀਂ, ਉਹ ਦੇਣਾ ਬੰਦ ਕਰਦੀਆਂ ਭਾਈ। 2 ਸਾਲ ਇਹ ਕਿਸੇ ਦੇ ਪ੍ਰੈਸ਼ਰ ਹੁੰਦਾ ਦੇਣਾ ਬੰਦ ਕਰ ਦਿੰਦੀਆਂ। ਪ੍ਰੈਸ਼ਰ ਨਹੀਂ ਹੁੰਦਾ। ਜੇ ਤੂੰ ਆਂਡਾ ਦਿੱਤਾ ਤੇ ਤੈਨੂੰ ਗੋਲੀ ਮਾਰ ਦਿਆਂਗੇ। ਇੱਕ ਲਿਮਟ ਹੁੰਦੀ ਆ ਭਾਈ ਹਰ ਗੱਲ ਦੀ ਨਾ। ਹਾਂ, ਜਿਵੇਂ ਇੱਕ ਮੱਝ ਹੁੰਦੀ ਆ, ਇੱਕ ਕੱਟਾ ਹੁੰਦਾ ਹੈ। ਮੱਝ, ਇੱਕ ਮੱਝ ਹੁੰਦੀ ਹੈ। ਇੱਕ ਮੱਝ ਹੁੰਦੀ ਆ, ਉਹਦੇ ਸੂਏ ਹੁੰਦੇ ਆ 2 ਜਾਂ 3। ਉਸ ਤੋਂ ਬਾਅਦ ਫੰਡਰ ਹੋ ਜਾਂਦੀ ਆ, ਮੁੜ ਕੇ ਫਿਰ ਲਵੇਰੇ ਨਹੀਂ ਅੱਛਾ ਦਿੰਦੀ। ਅੱਛਾ ਅੱਛਾ ਅੱਛਾ, ਇੱਕ ਮੱਝ ਸਿਰਫ 2-3 ਹੀ ਦਿੰਦੀਆਂ। ਆ 2-3 ਲਵੇਰੇ ਦੇਣੇ ਹੁੰਦੇ ਆ ਉਹਨੇ। ਫਿਰ ਬਾਅਦ ਦੇ ਵਿੱਚ ਉਹ ਤੋਕੜ ਹੋ ਜਾਂਦੀ ਆ, ਫੰਡਰ ਹੋ ਜਾਂਦੀ ਫਿਰ ਪੱਠੇ ਖਾਣ ਤੇ ਹੀ ਉਹਦਾ ਲੱਕ ਵੱਜਾ ਹੁੰਦਾ। ਆ। ਫਿਰ ਇਹ ਮੁਰਗੀਆਂ ਦਾ ਵੀ ਉਹ ਹਿਸਾਬ ਆ। ਵੇਲੇ ਸਾਡੇ ਨਾਲ ਤੇ ਮੱਝਾਂ ਹੀ ਸਿਆਣੀਆਂ ਵੀ 1-2 ਬੱਚੇ ਹੀ ਦੇਣੇ ਆ। ਅਸੀਂ 12 ਬੱਚੇ, 8 ਬੱਚੇ, 7 ਬੱਚੇ। ਹਾਲਾਂਕਿ ਹਕੂਮਤ ਕਹਿ ਵੀ ਰਹੀ ਕਿ ਯਾਰ ਬੱਚੇ ਘੱਟ ਪੈਦਾ ਕਰੋ। ਤੇ ਸਾਨੂੰ ਕੀ ਸੁਣਾਉਣਾ? ਆਪ ਸ਼ਰਮ ਕਰ ਤੂੰ। ਸਾਨੂੰ ਕੀ ਕਹਿਣ ਦੇ? ਤੇਰੇ ਕਿੰਨੇ ਆ? ਮੇਰੇ 7। ਤੇ ਤੂੰ ਸ਼ਰਮ ਕਰ, ਤੂੰ ਸ਼ਰਮ ਕਰ। ਮੇਰੇ ਤੇ 4 ਆ। ਚਲੋ ਥੋੜੀ ਜਿਹੀ ਸ਼ਰਮ ਘਟਾ ਲਓ ਤੁਸੀਂ। 4 ਆ ਤੇ ਕਰਨੀ ਤੇ ਪੈਣੀ ਆ। ਤੂੰ ਨਹੀਂ ਕੀਤੀ। ਭਾਜੀ ਤੁਹਾਡਾ ਇਹ 2 ਦਿਨ ਦੇ ਆਂਡੇ ਜਿਹੜੇ ਰੋਕੀ ਹੈ ਨਾ 13 ਪੇਟੀਆਂ, 13 ਦੂਣਾ 26। ਇਹ 26 ਪੇਟੀਆਂ ਤੁਹਾਡੀਆਂ 2 ਦਿਨਾਂ ਦੀਆਂ ਰੋਕ ਲੀਆਂ ਸੀ। ਅੱਛਾ, ਇਹ ਜਿਹੜਾ 2 ਦਿਨ ਤੁਸੀਂ ਆਂਡਾ ਰੋਕਣਾ, 26 ਪੇਟੀਆਂ। ਇਹ 2 ਦਿਨ ਜਿਹੜਾ ਤੁਸੀਂ ਆਂਡਾ ਰੋਕਣਾ, ਹਾਂਜੀ। ਕੋਈ ਪਰੇਸ਼ਾਨੀ ਤੇ ਨਹੀਂ ਹੋਈ ਤੁਹਾਨੂੰ? ਕੋਈ ਤਕਲੀਫ ਤੇ ਨਹੀਂ ਹੋਏਗੀ? ਸਾਨੂੰ ਕਾਦੀ ਤਕਲੀਫ ਹੋਣੀ ਆ ਜੀ? ਦੇਣਾ ਮੁਰਗੀਆਂ ਨੇ, ਉਹਨਾਂ ਨੇ ਰੋਕਣਾ ਜਾਂ ਨਹੀਂ, ਨਾ ਮੈਂ ਕਿਹਾ ਉਹ ਪੇਮੈਂਟ ਦੀ ਪ੍ਰੋਬਲਮ ਤੇ ਹੁੰਦੀ ਹੈ ਨਾ ਵੀ 2 ਦਿਨ। ਨਹੀਂ ਪੇਮੈਂਟ ਆਂਡਾ ਕਿਹੜਾ ਖਰਾਬ ਹੋ ਜਾਣਾ? ਇੱਕ ਆਂਡਾ ਵੈਸੇ ਕਿੰਨੀ ਕੁ ਦੇਰ ਕੱਢ ਜਾਂਦਾ? ਤੁਹਾਨੂੰ ਪਤਾ ਭਾਈ ਠੰਡ ਦੇ ਦਿਨ ਚੱਲ ਰਹੇ ਆ। ਆਹੋ। ਹੁਣ ਆਂਡਾ ਸਾਡੇ ਕੋਲ ਪੂਰਾ ਹੀ ਨਹੀਂ ਹੋ ਰਿਹਾ। ਆ ਮੈਲਸੀ ਭੇਜਣਾ ਵਾ ਆਂਡਾ ਹੈ। ਅੱਛਾ ਜੀ। ਤੇ ਆ ਸਕਰਦੂ ਆਂਡਾ ਭੇਜਣਾ ਵਾ। ਉਸ ਕਰਦੂ ਤੇਰਾ ਪਿਓ ਜਾਂਦਾ ਆਂਡਾ ਦੇਣ। ਉੱਥੇ ਤੇ ਬਰਫਾਂ ਪਈਆਂ, ਉਧਰ ਤੇ ਰਸਤੇ ਹੀ ਬੰਦ ਹੋਏ ਆ। ਤੂੰ ਆਂਡਾ ਇੱਥੋਂ ਕੈਚ ਕਰਾਉਣਾ ਕਿਸੇ ਨੂੰ? ਉਹ ਭਾਈ ਜਾਂਦੇ ਆ ਆਂਡੇ ਆ ਸਾਡੇ ਤੂੰ ਨਾਲ। ਬੂਟ ਵੀ ਪਾਏ ਆ ਕਰਦੂ ਤੂੰ? ਕਿੱਥੇ ਪੈਂਦਾ? ਲੱਗਦਾ ਕਿ ਬਾਵਾ ਦੂਰ ਪੈਂਦਾ ਜਿਹੜਾ ਉੱਥੇ ਤੱਕ ਜਿਹੜੀ ਪਹੁੰਚ ਨਹੀਂ ਹੋ ਰਹੀ ਨਾ। ਕਹਿੰਦੇ ਉੱਥੇ। ਅੱਛਾ, ਇਹਦਾ ਮਤਲਬ ਕਿ ਬਰਫ਼ ਵੀ ਪੈਂਦੀ ਹੈ ਸਾਈਡ ਤੇ। ਉਹ ਕੁਕੜੀ ਆਂਡਾ ਦੇ ਦੀ, ਤੂੰ ਥੱਲੇ ਇੰਜ ਕੈਚ ਕਰਦਾ? ਕੈਚ ਨਹੀਂ ਨਹੀਂ, ਕਰਦਾ ਬੂਟ ਭਾਈ। ਜੋਗਰ ਤੇ ਇੰਜ ਹੀ ਪਾਏ ਤੂੰ। ਉਹ ਵਿਠਾ ਮੁੱਠਾ ਹੁੰਦੀਆਂ ਨਾ, ਉਤੋਂ ਵੀ ਫਿਰ ਬਚਣਾ ਹੁੰਦਾ ਥੱਲੇ। ਤੇਰਾ ਬਹੁਤ ਵਿਠੇ ਮੂੰਹ। ਬਿੱਠੇ ਮੂੰਹ। ਭਾਈ 26 ਪੇਟੀਆਂ ਤੁਹਾਡੀਆਂ ਹੋ ਗਈਆਂ ਤੇ 2 ਦਿਨ ਆਂਡਾ ਬੰਦ ਵੇਲਾ ਹੋ। ਗੋਗਾ ਹੱਸਿਆ ਮਾੜਾ ਜਿਹਾ ਵੀ। ਉਹ ਆਪਣੇ ਜਿਹੜਾ ਉਹਦਾ ਪ੍ਰੋਫੈਸ਼ਨ ਨਾ, ਉਹਨਾਂ ਆਪਣਾ ਜਿਹੜੀ ਲਾਈਨ ਸਕ੍ਰਿਪਟ ਉਹਦੇ ਕੋਲ ਹੈਗੀ ਆ, ਉਹ ਉਹਦੇ ਤੇ ਫੋਕਸ ਕਰ ਰਿਹਾ ਪੂਰਾ। ਯਾਨੀ ਕਿ ਆਂਡਾ ਅਸੀਂ ਕਿਸੇ ਨੂੰ 2 ਦਿਨ ਨਹੀਂ ਦੇਣਾ। ਨਹੀਂ ਦੇਣਾ। ਅੱਛਾ, ਉਹ ਇੱਕ ਜਿਹੜਾ ਹੁੰਦਾ ਕਹਿੰਦਾ ਅੱਜ ਜੀ ਕਿੰਨੀ ਤਰੀਕ ਹੈ? ਆ ਖਾਲੀ ਪਿਆ ਕਮਰਾ ਅੰਦਰ। ਅੱਜ ਭਾਜੀ ਲਿਖ ਲਓ ਤੁਸੀਂ, ਮੁਰਗੀਆਂ ਨੂੰ ਪੁੱਛ ਲਓ। 5 ਅੱਜ 3 ਤਰੀਕ ਆ ਭਾਜੀ। 3 ਨਵਾਂ ਸਾਲ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਖੈਰ ਮੁਬਾਰਕ ਭਾਈ। 3 ਦਿਨ ਅੱਲਾ ਤੁਹਾਡੇ ਆਂਡਿਆਂ 'ਚ ਇਜ਼ਾਫਾ ਕਰੇ ਜੀ ਨਵੇਂ ਸਾਲ। 3 ਦਸੰਬਰ ਹਾਂ। ਤੇ 4 ਦਸੰਬਰ ਦਾ ਆਂਡਾ ਬੰਦ। ਇਹ ਅਸੀਂ ਇਹ ਡਾਕਟਰ ਸਾਹਿਬ, ਹਾਂਜੀ ਡਾਕਟਰ ਸਾਹਿਬ ਇਹ ਤੁਸੀਂ ਦਵਾਈ ਲਿਖ ਰਹੇ ਹੋ? ਭਾਈ ਨਹੀਂ ਉਹ ਭਾਈ ਆਰਡਰ ਬੁੱਕ ਕਰਨਾ ਹੁੰਦਾ ਨਾ। 3 ਦਸੰਬਰ ਤੇ 4 ਦਸੰਬਰ ਦੇ 2 ਦਿਨ ਦੇ ਜਿਹੜੇ ਨਾ ਆਂਡੇ ਉਹ ਬੰਦ ਹੋ ਗਏ। ਅੱਛਾ, ਹੈਲੋ, ਮੇਰੀ ਗੱਲ ਤਾਂ ਸੁਣ ਲਓ ਖਲੋ ਕੇ। ਆ ਜਾਓ। ਹੈਲੋ ਗੋਗਾ ਜੀ, ਹਾਂਜੀ ਆ ਜਾਓ। ਇਹ ਆਂਡਾ ਤੁਹਾਨੂੰ ਦੇਣਾ ਪੈਣਾ। ਤੁਸੀਂ ਇੱਕ ਜਗ੍ਹਾ ਤੇ ਕਿਉਂ ਨਹੀਂ ਖਲੋਂਦੇ? ਹੈਲੋ। ਕੁੜਕ ਮੱਲ ਲਓ ਕਿਤੇ। ਦੇਸੀ ਮੁਰਗੀ ਹੁੰਦੀ, ਇੱਕ ਦੇਸੀ ਹੁੰਦੀ ਹੈ ਤੇ ਇੱਕ ਵਿਲਾਇਤੀ। ਅੱਛਾ, ਦੇਸੀ ਇਹ ਮੁਰਗੀਆਂ ਕੀ ਖਾਂਦੀਆਂ, ਕੀ ਪੀਂਦੀਆਂ? ਬੀਅਰ ਪੀਂਦੀਆਂ ਈ। ਨਵਾਂ ਤੈਨੂੰ ਮਾਸਾ ਕਿਉਂ, ਕੀ ਹੋਇਆ? ਉਹ ਭਾਈ ਪੀਣਾ ਕੀ ਆ? ਪਾਣੀ ਪੀਂਦੀਆਂ ਵਾ ਜਾਂ ਉਹਨਾਂ ਦਾ ਇੱਕ ਸਪੈਸ਼ਲ ਚਾਰਾ ਹੁੰਦਾ ਵਾ, ਯਾਨੀ ਕਿ ਇੱਕ ਉਹਨਾਂ ਦੀ ਖੁਰਾਕ ਬਣੀ ਹੁੰਦੀ ਆ, ਉਹ ਅਸੀਂ ਦਿੰਨੇ ਆ। ਫੀਡ ਕਹਿੰਦੇ ਆ। ਫੀਡ ਕਹਿੰਦੇ ਆ। ਉਹ ਫਿਰ ਗਰੋਥ ਕਰਦੀ ਨਾ ਜਲਦੀ। ਦੁੱਧ ਪੀਂਦੀਆਂ ਮੁਰਗੀਆਂ? ਯਾਰ ਮੱਝ ਚੋਂ ਹੋਈਆਂ ਮੁਰਗੀਆਂ, ਦੁੱਧ ਪੀਣਾ ਉਹਨਾਂ ਜਾਂ ਬੱਕਰੀ ਚੋਂ ਹੋਈਆਂ। ਮੁਰਗੀ ਨਹੀਂ ਦੁੱਧ ਪੀਂਦੀ। ਤੁਹਾਡੇ ਚੋਂ ਹੋਈਆਂ ਨੇ? ਹੈਲੋ ਯਾਰ ਕਿਉਂ ਐਵੇਂ ਫਜ਼ੂਲ ਗੱਲਾਂ ਕਰਦਾ? ਆ 2 ਦਿਨ ਦਾ ਤੇਰਾ ਆਰਡਰ ਬੁੱਕ ਹੋ ਨਹੀਂ, ਗਿਆ। ਉਹ ਬਦਾਨਾ ਪੋਪਟ ਖਾ ਲੈਣੀਆਂ, ਬਦਾਨਾ ਪੋਪਟ ਵਗੈਰਾ।
ਨਾਲ ਚਾਹ ਵੀ ਕਹੇਗਾ, ਫਿਰ ਕੌਫੀ ਵੀ ਪੀ ਲੈਂਦੀਆਂ ਵਾਂ। ਕੋਈ ਚੀਜ਼ਾਂ ਭਾਈ ਬੰਦੇ ਖਾਂਦੇ ਆ, ਮੁਰਗੀਆਂ ਸਿਰਫ ਖੁਰਾਕ ਖਾਂਦੀਆਂ ਵਾ ਜਿਹੜੀ ਫੀਡ ਹੁੰਦੀ ਬਣੀ। ਉਸ ਤੋਂ ਇਲਾਵਾ ਉਹਨਾਂ ਵਿਚਾਰੀਆਂ ਨੇ ਕੀ ਖਾਣਾ ਵਾ? ਨਹੀਂ ਤੇ ਉਹ ਆਪਣਾ ਅੰਡਾ ਆਪ ਨਹੀਂ ਖਾ ਸਕਦੀਆਂ? ਹਾਂਜੀ ਆਪਣਾ ਅੰਡਾ ਆਪ ਨਹੀਂ ਖਾ ਸਕਦੀਆਂ? ਨਹੀਂ, ਆਪਣਾ ਅੰਡਾ ਉਹਨਾਂ ਨੇ ਕੀ ਖਾਣਾ ਵਾ ਬੇਜ਼ਬਾਨਾਂ ਤੇ ਹੁਣ ਨੇ। ਆਂਡੇ ਤੇ ਦਿਓ, ਕਿੱਥੇ ਮੈਨੂੰ ਵਿਖਾ ਹੀ ਦਿਓ, ਮੈਨੂੰ ਆਂਡੇ ਵਿਖਾਓ, ਸਾਈਜ਼ ਤੇ ਦਿਖਾਓ ਉਹਦਾ ਕੀ ਆ, ਹਾਂਜੀ ਕੀ ਸਾਈਜ਼ ਆ ਆਂਡੇ ਦਾ? ਸਾਈਜ਼ ਤੂੰ ਕਿਹੜਾ ਅੰਡਾ ਪੈਰੀ 'ਚ ਪਾਉਣਾ ਵੀ ਤੈਨੂੰ 9 ਨੰਬਰ ਆਉਂਦਾ? ਸਾਈਜ਼ ਨਾਰਮਲ ਹੁੰਦਾ ਵਾ ਜਿਹੜਾ ਆਮ ਚੱਲਦਾ। ਚਲ ਮੈਂ ਆਪ ਹੀ ਦੇ ਓ ਯਾਰ ਇੱਧਰ ਆ ਜਾ, ਕੀ ਘੜੀ ਮੁੜੀ ਭਾ ਅੰਦਰ ਕੱਖ ਨੀ ਲੱਭਣਾ ਇਹਨੂੰ। ਪੜਿਆ ਲਿਖਿਆ ਕੀ ਗੱਲ ਆ, ਮੁਰਗੀਆਂ ਨੂੰ ਕਿਉਂ ਨਹੀਂ ਤੂੰ ਜਾਣ ਦਿੰਦਾ ਮੁਰਗੀਆਂ ਵਾਲੇ? ਨਹੀਂ ਵੀ ਤੂੰ ਪੜਿਆ ਲਿਖਿਆ ਵਾ ਤੇ ਤੂੰ ਕੀ ਘੜੀ ਮੁੜੀ ਆਪ ਆ ਕੇ ਐ ਨੂੰ ਜਾਣਾ ਤੇ ਉਹ ਅਸਲ ਆਂਡਾ ਤੇ ਤੁਸੀਂ ਥੱਲੇ ਆਂਡਾ। ਲਗਾਇਆ ਭਾਈ। ਯਾਰ ਤੂੰ ਉਹ ਆਪਣਾ ਆਂਡਾ ਫਿਰ 2 ਦਿਨ ਤੁਹਾਡਾ ਆਰਡਰ ਬੁੱਕ ਹੋ ਗਿਆ। ਅੱਛਾ ਉਹ ਕੀ ਗੱਲ ਹੁੰਦੀ ਹੈ? ਸਾਡਾ ਤੇ ਆਂਡਾ ਹੀ ਗੰਦਾ ਨਿਕਲ ਆਇਆ। ਤੇ ਮੈਨੂੰ ਕਾਹਦਾ ਸੁਣਾਉਣ ਡਿਆ? ਨਹੀਂ, ਮੈਂ ਵੈਸੇ ਗੱਲ ਕਰ ਰਹਾ ਹੁੰਦਾ ਨਾ ਓ ਉਹ ਗੰਦੇ ਆਂਡੇ। ਗਰਮੀਆਂ ਨੂੰ ਭਾਈ ਗੰਦੇ ਆਂਡੇ ਜ਼ਿਆਦਾ ਨਿਕਲਦੇ ਆ। ਅੱਛਾ, ਕਈ ਜਦੋਂ ਜਲਸੇ- ਸੇਕ ਲੱਗਦਾ ਨਾ, ਆ ਜਲਸੇ ਜੁਲਸੇ ਜਿਹੜੇ ਕਰਦੇ ਆ, ਜਿਨ੍ਹਾਂ ਨੂੰ ਕਹਿੰਦੇ ਇਹਨਾਂ ਨੂੰ ਅੱਜ ਗੰਦੇ ਆਂਡੇ ਵੱਜਣੇ ਆ, ਉਹ ਕਿੱਥੋਂ ਲੱਭਦੇ ਆ? ਉਹ ਗੰਦੇ ਆਂਡੇ ਨਹੀਂ, ਆਂਡੇ ਸਹੀ ਹੁੰਦੇ ਆ। ਇੱਕ ਮੁਹਾਵਰਾ ਬਣਿਆ ਵੀ ਫਲਾਣੇ ਨੂੰ ਟਮਾਟਰ ਜਾਂ ਗੰਦੇ ਆਂਡੇ ਪਏ। ਆਂਡੇ ਸਹੀ ਹੁੰਦੇ ਆ, ਉਹ ਕਿਹੜਾ ਵੇਖ ਕੇ ਵਿੱਚੋਂ ਫੋਲ ਕੇ ਮਾਰਦੇ ਆ ਵੀ ਚੰਗੇ ਆ ਮੰਦੇ ਆ। ਤੁਸੀਂ ਇੱਥੇ ਦੀ ਤੂੰ ਗੱਲ ਆਪਣੇ ਕਰੇ, ਆਵਾਜ਼ ਤੁਸੀਂ ਨਾਲ ਕਿੱਧਰ ਸਿਆਸਤ 'ਚ ਵੜ ਗਏ ਹੋ ਭਾਈ? ਨਹੀਂ ਸਿਆਸਤ 'ਚ ਨਹੀਂ, ਵੈਸੇ ਵੀ ਉਹ ਆਂਡੇ ਹੁੰਦੇ ਆ, ਜਿਹੜਾ ਕੋਈ ਸਹੀ ਪਰਫਾਰਮ ਨਾ ਕਰੇ ਉਹਨੂੰ ਗੰਦੇ ਆਂਡੇ ਵੱਜਦੇ ਫਿਰ। ਤੇ ਆ ਪਿਛਲੇ ਦਿਨਾਂ 'ਚ ਉਹਨੂੰ ਚਾਹਤ ਨੂੰ ਪਏ ਵਿਚਾਰੇ ਨੂੰ ਆਂਡੇ ਸ਼ੇਖੂਪੁਰ। ਉਹ ਕਿੰਨੇ ਚ ਇੱਕ ਆਂਡਾ ਪਿਆ ਉਹਨੂੰ? ਅੱਲਾ ਜਾਣੇ, ਪਤਾ ਨਹੀਂ ਸ਼ੇਖੂਪੁਰ ਤੇ ਇੰਗਲੈਂਡ 'ਚ ਪਤਾ ਨਹੀਂ ਉਹਨੂੰ ਆਂਡੇ ਪਏ ਆ, ਕੋਈ ਮੁੰਡਾ ਮਾਰ ਗਿਆ। ਜ਼ਿਆਦਤੀ ਹੈ ਨਾ। ਹਾਂ ਫਿਰ ਚਲੋ ਕੋਈ ਨਹੀਂ ਯਾਰ, ਵਿਚਾਰਾ ਆਪਣਾ ਇੰਟਰਟੇਨ ਤੇ ਕਰ ਰਿਹਾ ਨਾ ਲੋਕਾਂ ਨੂੰ। ਹਾਂ ਕਿੰਨੇ ਆਂਡੇ ਵੱਜੇ ਉਹਨੂੰ? ਦਰਜਨ, 2 ਦਰਜਨ? ਮੇਰਾ ਖਿਆਲ ਕੋ 6 ਆਂਡੇ ਮਾਰੇ ਮੁੰਡੇ ਨੇ ਉਹਨਾਂ ਨੂੰ, ਅੱਧੀ ਕੁ ਦਰਜਨ। ਅੱਧੀ ਦਰਜਨ ਨਾਲ ਕੀ ਬਣਿਆ ਹੋਣਾ ਉਹਦਾ? ਤੇ ਉਹਨੇ ਆਉਂਦਿਆਂ ਫਰਾਈ ਪਾਨ 'ਚ ਪਾ ਲਏ ਸੀ, ਉਹਦੇ ਸਿਰ 'ਚ ਵੱਜੇ ਆ। ਉਹਦਾ ਕੀ ਉਹਦਾ ਬਣਨਾ? ਸਿਰ ਵੀ ਫਰਾਈ ਪਾਨ ਵਰਗਾ ਹੀ ਆ, ਜਿੱਦਾਂ ਤੁਹਾਡਾ ਨਹੀਂ ਇਦਾਂ ਹੀ ਹੁੰਦਾ। ਹੈਲੋ ਹੈਲੋ ਕਿਉਂ ਭਾ ਤੂੰ ਫਜ਼ੂਲ ਗੱਲਾਂ ਕਰਦਾ ਮੋਰੇ ਪਰੇ ਦੀਆਂ? ਤੇ ਤੂੰ ਆਂਡੇ ਤੇ ਦਿਖਾਉਣ ਨਹੀਂ ਦਿਆ ਨਾ, ਤੂੰ ਮੁਰਗੀਆਂ ਵਾਲੇ ਪਾਸੇ ਜਾਂਦਿਆ। ਤੂੰ ਜ਼ੁਬਾਨੀ ਕਲਾਮੀ ਗੈਬਾਨਾ ਆਂਡੇ ਦੇਣੇ ਮੈਨੂੰ? ਯਾਰ ਤੁਹਾਨੂੰ ਆਰਡਰ ਚਾਹੀਦਾ ਨਾ, ਹਾਂ ਆਰਡਰ ਤੁਹਾਨੂੰ ਲੱਭ ਜੂਗਾ। ਤੁਸੀਂ ਆਂਡੇ ਦਿਖਾਓ ਮੈਨੂੰ, ਸਾਈਜ਼ ਤੇ ਵਾਹ ਚਲਾਓ। ਕਿੱਥੇ ਪਏ ਆ? ਮੁਰਗੀਆਂ ਵਾਲ ਮੈਂ ਚਲਾ ਉਹ ਯਾਰ ਮੁਰਗੀਆਂ ਵਾਲ ਚੱਲ ਜਾ ਤੂੰ, ਜਿਹੜਾ ਅਦਾਸ ਹੋਇਆ ਮੁਰਗੀਆਂ ਤੋਂ। ਤੈਨੂੰ ਇੱਕ ਵਾਰੀ ਕਿਹਾ ਉਧਰ ਨਹੀਂ ਜਾਣਾ, ਉਹ ਫਿਰ ਬੰਦੇ ਨੂੰ ਦੇਖ ਲੈਣ ਤੇ ਆਂਡਾ ਰੋਕ ਲੈਂਦੀਆਂ, ਨਹੀਂ ਦਿੰਦੀਆਂ 2-2 ਦਿਨ। ਉਹ ਭਾਈ ਤੈਨੂੰ ਇੱਕ ਵਾਰੀ ਰੋਕਿਆ ਵਾ, ਉਹ ਗੈਰ ਮਹਿਰਮ ਬੰਦਾ ਵੇਖ ਲੈਣ ਆਂਡਾ ਰੋਕ ਲੈਂਦੀਆਂ, ਮੁੜ ਕੇ ਨਹੀਂ ਦਿੰਦੀਆਂ ਉਹ। ਉਹ ਗੈਰ ਮਹਿਰਮ ਤੇ ਤੂੰ ਉਹਦੇ ਰਿਸ਼ਤੇਦਾਰ ਆ, ਤੂੰ ਤਾਇਆ ਲੱਗਦਾ ਨਾ, ਤੂੰ ਵੀ ਤਾਂ ਗੈਰ ਮਹਿਰਮ ਹੀ ਆ। ਉਹ ਮੇਰੇ ਤੇ ਆਵਾਜ਼ ਪਛਾਣਦੀਆਂ ਵਾ, ਮੈਨੂੰ ਤੇ ਤੈਨੂੰ 15 ਅੱਬਾ ਕਹਿੰਦੀਆਂ? ਅੱਬਾ ਕਹਿੰਦੀਆਂ ਤੈਨੂੰ? ਕੀ ਕਹਿੰਦੀਆਂ ਤੈਨੂੰ? ਭਾਈ ਮੈਨੂੰ ਤੇ 5-7 ਸਾਲ ਹੋ ਗਏ ਉਹਨਾਂ ਨੂੰ, ਉਹ ਪਛਾਣਦੀਆਂ, ਆਵਾਜ਼ ਪਛਾਣ ਲੈਂਦੀਆਂ। ਓਹੋ। ਕੋਈ ਹੋਰ ਬੰਦਾ ਨਿਗਰਾਨੀ ਕਰੇ ਨਾ, ਹਾਂ। ਉਹ ਆਂਡਾ ਹੀ ਨਹੀਂ ਦੇਣਗੇ, ਉਹਨਾਂ ਨੂੰ ਪਤਾ ਲੱਗ ਗਿਆ ਬੰਦਾ ਬਦਲਿਆ। ਥੁੜਕ ਜਾਂਦੀਆਂ ਫਿਰ? ਹਾਂਜੀ ਉਹਨਾਂ ਦੇ ਕੰਨ 'ਚ ਆਵਾਜ਼ ਪਾਏ ਜੇ ਗੈਰ ਮਹਿਰਮ ਦੀ। ਹਾਂਜੀ ਬੜੀਆਂ ਹਯਾਲੀਆਂ ਮੁਰਗੀਆਂ ਯਾਰ ਵੈਸੇ ਹੈ। ਰੋਗੀ ਦੀ ਮੁਰਗੀ। ਚਲੋ ਭਾਈ ਆਓ, ਤੁਹਾਨੂੰ ਮੈਂ ਟੋਟਲ ਦੱਸਾਂ। ਇਹ ਗਾਣਾ ਗੁਣਾ ਸੁਣ ਲੈਂਦੀਆਂ ਮੁਰਗੀਆਂ? ਹੈ ਜੀ ਗਾਣਾ ਅਗਰ ਡੈਕ ਡੁੱਕ ਲਾ ਦੀ? ਯਾਰ ਤੂੰ ਕਿਹੜੇ ਸਵਾਲ ਕਰਦਾ ਵਾ? ਡੈਕ ਤੇ ਮੁਰਗੀਆਂ ਤੇ ਗਾਣੇ, ਕੋਈ ਹੈ ਇਦਾਂ ਕਦੀ ਕੋਈ ਹੋਇਆ ਵਾ ਦੁਨੀਆ ਤੇ? ਚਲੋ ਤੁਸੀਂ ਆਪ ਹੀ ਕਹਿ ਰਹੇ ਵੀ ਗੈਰ ਮਹਿਰਮ, ਚਲੋ ਆਂਡੇ ਤੇ ਦਿਖਾਓ ਮੈਨੂੰ। ਆਜੋ ਤੁਹਾਨੂੰ ਆਂਡੇ ਦਿਖਾ ਦਿੰਦੇ। ਇੱਧਰ ਕਿੱਧਰ ਜਾ ਰਿਹਾ? ਦਫ਼ਤਰ ਆਜੋ, ਉੱਥੇ ਬਹਿ ਕੇ ਕਰ ਲੈਂਦੇ ਗੱਲ। ਇਹ ਜਿਹੜੀ ਪਿਕਅਪ ਖਲੋਤੀ ਹੈ ਤੁਹਾਡੀ ਹੈ? ਹਾਂਜੀ ਆਹੋ, ਇਹ ਆਂਡੇ ਪਹੁੰਚਾਉਣ ਵਾਸਤੇ ਨਾ। ਤੇ ਆ ਪੈਲੀਆਂ 'ਚ ਚਰਦੀਆਂ ਮੁਰਗੀਆਂ? ਚਰਦੀਆਂ ਯਾਰ ਮੁਰਗੀ ਤਾਂ ਤੂੰ ਕੋਈ ਖੋਤਾ ਸਮਝਦਾ ਮੁਰਗੀਆਂ ਨੂੰ? ਨਹੀਂ, ਖੋਤਾ ਤੇ ਮੇਰੇ ਨਾਲ ਫਿਰਨ ਦਿਆ, ਖੋਤਾ। ਮੈਂ ਕਦ ਲਈ ਸਮਝਣਾ? ਨਹੀਂ ਇਹ ਮੈਂ ਪੱਠੇ ਪੁੱਠੇ ਲਾਏ ਨੇ ਨਾ, ਇਹ ਖਾ ਲੈਂਦੀਆਂ ਹੋਣੀਆਂ ਉਹ ਮੁਰਗੀਆਂ। ਯਾਰ ਜਿਹੜੀਆਂ ਦੇਸੀ ਮੁਰਗੀਆਂ ਉਹ ਪਿੰਡਾਂ ਦੇ ਵਿੱਚ ਪੱਠੇ ਪੁੱਠੇ ਖਾ ਲੈਂਦੀਆਂ, ਕਿਉਂਕਿ ਉਹਨਾਂ ਨੇ ਦਿੱਕ ਦੋ ਹੁੰਦੀਆਂ। ਇਹ ਸ਼ੈੱਡ ਵਾਲੀਆਂ ਮੁਰਗੀਆਂ ਇੱਕ ਖਾਸ ਦਰਜਾ ਹਰਾਰਤ ਹੁੰਦਾ ਜਿਹੜਾ ਇਹਨਾਂ ਨੂੰ ਦੇਣਾ ਹੁੰਦਾ, ਤੇ ਉਹ ਹੀ ਫੀਡ ਹੀ ਖਾਂਦੀਆਂ ਅੰਦਰ। ਟੈਂਪਰੇਚਰ ਦੇਣਾ ਹੁੰਦਾ। ਆਹ ਤੇਰਾ ਆਪਣਾ ਹੀ ਬੜਾ ਸੇਕ ਆ। ਤੇਰੇ ਸੇਕ ਨਾ, ਤੇਰੇ ਡਰ ਤੋਂ ਦਿੰਦੀਆਂ ਹੀ ਮੁਰਗੀਆਂ ਆਂਡਾ। ਹੈਲੋ ਤੇਰਾ ਸ਼ਕਲ ਦੇਖ ਲੈ ਨਾ, 2-2 ਦਿੰਦੀਆਂ ਵਿਚਾਰੀਆਂ। ਤੇ ਜਲਾ ਦੇ ਸਾਡੇ ਤੇ ਚਲਾਦ ਰੰਗ ਵੀ ਕੀ ਪਾਏ। ਇਹ ਲੈ ਕੇ ਜਾਂਦੀ ਸ਼ਹਿਰ ਸਾਰੇ ਭਾਈ। ਆਹ ਤੇ ਕਿੱਥੇ ਆਂਡੇ ਕਿੱਥੇ ਪਏ ਭਾਈ? ਦਿਖਾ ਦਿੰਦੇ ਆਂਡੇ ਵੀ, ਬੈਠੋ ਤੁਸੀਂ। ਉਹ ਵਹਾ ਦੇ, ਚੋਰੀ ਦੇ ਨੇ ਯਾਰ, ਤੁਹਾਡੇ ਹੀ ਨੇ। ਇਹ ਦੇਖ ਲਓ। ਚਲੋ ਕੋਈ ਗੱਲ ਨਹੀਂ ਸਾਹਿਬ ਜੀ, ਸਾਹਿਬ ਹੋ ਜੀ ਜਾਂਦਾ ਏਦਾਂ ਜ਼ਾਹਰ ਆ। ਕਿੱਥੇ ਆਂਡੇ ਲਿਆਓ ਤੇ ਸਹੀ। ਯਾਰ ਤੂੰ ਤੇ ਐਵੇਂ ਰਿਸ਼ਤਾ ਵੇਖਣ ਆਇਆ ਵੀ ਸਾਨੂੰ ਕੁੜੀ ਦਿਖਾਓ ਭਾਈ, ਅਸੀਂ ਵੇਖਣੀ ਆ। ਆਂਡੇ ਹੀ ਆ, ਤੈਨੂੰ ਦਿਖਾ ਦਿੰਦੇ। ਉਹ ਡੈਡੀ ਹਾਂਜੀ ਉਹ ਲੈ ਕੇ ਆ ਯਾਰ, 1-2 ਟਰੇਵਾਂ ਲੈ ਕੇ ਆ, ਦਿਖਾ ਸਾਹਿਬ ਉਹਨਾਂ ਨੂੰ। 1-2 ਨਹੀਂ ਜ਼ਿਆਦਾ,
ਉਹ ਭਾਈ ਸਾਈਜ਼ ਤੇ ਇੱਕ ਹੀ ਹੁੰਦਾ ਵਾ ਆਂਡੇ ਦਾ ਸੇਮ ਮੈਂ ਸਾਈਜ਼ ਸਾਈਜ਼ ਚੈੱਕ ਕਰਨਾ ਭਾਜੀ। ਆ ਰੱਖ ਯਾਰ ਇੱਥੇ। ਇਹ ਟੈਡੀ ਆ? ਹਾਂਜੀ ਟੈਡੀ ਤੇ ਅੱਜ ਕੱਲ ਤੇ ਰੁਪਈਆ ਨਹੀਂ ਚੱਲਣ ਦਿਆ, ਤੂੰ ਟੈਡੀ ਰੱਖਿਆ। ਬਸ ਇਹ ਕੰਮ ਹੁੰਦਾ। ਇਹ ਟੈਡੀ ਵਲਦ ਟਗਾ। ਲਓ ਭਈਆ ਇਹ ਸਾਈਜ਼ ਹੈ, ਇਹ ਨਾਰਮਲ ਸਾਈਜ਼ ਆ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਇਹ ਇੱਕ ਮਿੰਟ। ਟੈਡੀ ਹੋਰ ਲਿਆ ਆਂਡੇ ਯਾਰ, ਹੋਰ ਲਿਆ। ਉਹ ਯਾਰ ਰਹਿਣ ਦੇ, ਤੂੰ ਵੱਖਰਾ ਕਾਹਦਾ ਓਨਰ ਬਣਿਆ ਇੱਥੇ? ਹੋਰ ਲਿਆ ਤੂੰ ਚੁੱਪ ਕਰਕੇ ਬਹਿ ਜਾ। ਸਾਡੇ ਨਾ ਹੋ ਸਕਦਾ ਉਹਦਾ ਸਾਈਜ਼ ਹੋਰ ਹੋਵੇ। ਮੁਲਾਜ਼ਮ ਆ ਸਾਡਾ। ਭਾਜੀ ਤੁਹਾਡਾ ਅੱਲਾ ਖੈਰ ਕਰੇ, ਤੁਸੀਂ 2 ਦਿਨ ਦਾ ਆਂਡਾ ਰਖਵਾਇਆ। ਹਾਂਜੀ ਹਾਂਜੀ। ਤੇ ਇਹਦੇ ਹਿਸਾਬ ਨਾਲ 2 ਦਿਨ ਦੇ 2 ਦਿਨ ਦੇ ਆਂਡੇ ਆ ਦੇਖ ਲਓ। ਰੱਖ ਯਾਰ ਰੱਖ। ਯਾਰ ਸਾਈਜ਼ ਇੱਕੋ ਜਿਹਾ ਹੀ ਆ ਨਾ ਸਾਰਾ। ਇਹ ਦੇਖੋ ਤੁਸੀਂ, ਇਹ ਥੋੜਾ ਸਾਈਜ਼ ਮੈਨੂੰ ਵੱਡਾ ਲੱਗਦਾ। ਨਹੀਂ ਦੇਸੀ ਆਂਡੇ ਵੱਡਾ ਨਹੀਂ, ਉਹ ਹੁੰਦੇ ਨਾ। ਸੇਮ ਹੀ ਹੁੰਦਾ ਵਾ। ਦੂਜੇ ਇਹ ਦੇਖੋ ਆ ਸਾਰਾ ਸੇਮ ਸਾਈਜ਼ ਆ, ਇੱਕੋ ਹੀ ਨਾ। ਤੇ ਇਹਦੇ ਚ 2 ਦਿਨ ਦਾ ਅੰਡਾ ਤੁਸੀਂ ਰਕਵਾਓ ਨਾ, 3 ਤੇ 4 ਤਰੀਕ ਦਾ ਰਕਵਾਇਆ ਵਾ। ਹਾਂਜੀ। ਅੱਛਾ। 1,23,500 ਰੁਪਇਆ ਤੁਹਾਡਾ ਬਣਦਾ ਵਾ। ਉਹ ਤੁਹਾਨੂੰ 23,500 ਰੁਪਇਆ। ਅੱਛਾ। ਤੇ ਉਹ ਤੇ ਅਗਰ ਇੱਕ ਦਿਨ ਰੋਕੋ, ਪੇਮੈਂਟ ਜਿਹੜੀ ਆ ਆਨਲਾਈਨ ਕਰਨੀ ਆ ਜਾਂ ਆਨਲਾਈਨ ਹੀ ਕਰਦੇ ਹੁਣ ਤੇ, ਆਨਲਾਈਨ ਆ ਪੂਰੀ ਦੁਨੀਆ। ਤੇ ਉਹ ਤੁਹਾਨੂੰ ਦੇ ਦਈਏ? ਅਗਰ ਇੱਕ ਦਿਨ ਦਾ ਰੋਕੋ ਤਾਂ ਫੇਰ ਕਿੰਨੇ ਬਣਦੇ? ਇੱਕ ਦਿਨ ਦਾ ਰੋਕੀਏ ਤੇ ਇਹ ਬਣ ਗਿਆ ਕੋਈ 1,50,000 60,000 ਰੁਪਇਆ ਬਣਨਾ ਭਾਈ। ਦਰਜਨ ਕਿੰਨੇ ਦੇ ਦਰਜਨ? ਹਾਂਜੀ ਦਰਜਨ ਯਾਨੀ ਕਿ ਇੱਕ ਦਰਜਨ। ਜ਼ਾਰੀ ਬਾਤ ਆ, ਤੁਸੀਂ ਅੱਗੇ ਫਿਰ ਉਹ ਹਾਂਜੀ, ਹਾਂਜੀ। ਉਹ ਪੂਰੇ ਸ਼ਹਿਰ ਚ ਜਿਹੜੇ ਦੇਣੇ ਆ। ਆ ਨਹੀਂ ਦੱਸਣਾ ਤੁਹਾਡਾ ਫਰਜ਼ ਆ, ਤੁਸੀਂ ਦੱਸੋ। ਹਾਂਜੀ ਇੱਕ ਦਰਜਨ ਬਣੀ ਜੀ 330 ਰੁਪਏ ਦੀ। 330 ਰੁਪਏ ਦੀ। ਹਾਂਜੀ 6 ਆਂਡੇ ਕਿੰਨੇ ਦੇ ਬਣੇ? ਨਹੀਂ ਇਹ ਤਾਂ ਜਿਨ੍ਹਾਂ ਨੂੰ ਤੁਸੀਂ ਦਵੋਗੇ ਤੁਹਾਡੇ ਜ਼ਾਰੀ ਬਾਤ ਹੈ, ਨਹੀਂ, ਹਿਸਾਬ ਮੈਨੇਜਰ ਤੇ ਲਾਓ। ਵਗੈਰਾ ਹੋਣਗੇ ਨਾ ਅੱਗੇ ਹਿਸਾਬ ਜਿਹੜਾ ਤੇ ਲਾਓ ਭਾਜੀ। ਹਿਸਾਬ ਤੇ ਲਾਓ। ਹੈਂ ਜੀ? ਗੱਲ ਨਹੀਂ ਸਮਝੇ, ਹਿਸਾਬ ਤੇ ਲਾਓ। 300 ਇਹਨੇ ਲੈਣੇ ਘਰ ਦਰਜਣੀ ਹੈ 6 ਆਂਡੇ ਲਊਗਾ। ਇਹ ਭਾਜੀ 165 ਰੁਪਏ ਦੇ 6 ਬਣ ਗਏ। 6 ਤੇ 6 ਆਂਡੇ ਬਣ ਗਏ। 3 ਕਿੰਨੇ ਦੇ ਬਣੇ? ਥੱਲੇ 3 ਆਂਡੇ। 3 ਆਂਡੇ ਬਣ ਗਏ। 3 ਆਂਡੇ ਬਣ ਗਏ ਭਾਜੀ 85 ਰੁਪਏ ਦੇ। ਇਹ ਤੇ ਤੁਸੀਂ ਹਿਸਾਬ, ਇਹ ਤੁਹਾਨੂੰ ਤੇ ਜਿੰਨਾ ਤੁਸੀਂ ਮਾਲ ਅੱਗੇ ਦੇਣਾ ਵਾ ਉਹਨਾਂ ਨੇ ਵੀ ਤੁਹਾਨੂੰ ਸਾਵੇਂ ਹੀ ਆਨਲਾਈਨ ਭੇਜ ਦੇਣਗੇ ਜਾਂ ਪੇਮੈਂਟ ਕਰ ਦੇਣਗੇ। ਇਹ ਤੇ ਅਗਲਿਆਂ ਦਾ ਮਸਲਾ ਨਾ ਵੀ ਉਹ ਕਿੰਨੇ ਦਾ ਆਂਡਾ ਅੱਗੇ ਨਹੀਂ froze ਅਸੀਂ ਕਰਦੇ ਆ। ਅੱਗੇ ਤੇ ਕਿਸੇ ਨੂੰ ਨਹੀਂ ਦੇਣੇ। ਅਸੀਂ ਮੇਰਾ ਨਾ ਅਸਲ ਦੇ ਵਿੱਚ ਨਾ ਮੇਰਾ ਦਾਦਾ, ਉਹਨੂੰ ਲੱਗ ਗਈ ਠੰਡ। ਅੱਲਾ ਪਾਕ ਉਹਨਾਂ ਨੂੰ ਚੁੱਕੇ ਜੀ, ਅੱਲਾ ਪਾਕ ਸੇਧ ਦੇਵੇ ਉਹਨਾਂ ਨੂੰ। ਸਿੱਧਾ ਚੁੱਕੇ ਵੇ ਲੱਗ ਏਦਾਂ ਕਹੀਦਾ ਹੁੰਦਾ ਨਾ, ਚੁੱਕੇ ਕੀ ਮਤਲਬ? ਉਹ ਬਜ਼ੁਰਗ ਹੁੰਦੇ ਆ, ਫਿਰ ਜਾਣਾ ਤੇ ਹੁੰਦਾ ਹੀ ਆ। ਤੇ ਉਹ ਫਿਰ ਡਾਕਟਰਾਂ ਨੇ ਦੱਸਿਆ ਨਾ ਕਿ ਇਹਨਾਂ ਨੂੰ ਤੁਸੀਂ ਨਾ ਆਂਡਾ ਉਬਾਲ ਕੇ ਦੇਣਾ। ਉਹ ਤੇ ਜ਼ਾਰੀ ਇਹ ਬਾਤ ਉਬਾਲਣ ਵਾਲੇ, ਫਰਾਈ ਵਾਲੇ ਕਿਹੜੇ? ਸਾਰੇ ਇੱਕ ਹੀ ਹੁੰਦੇ ਆ। ਜਿਹੜਾ ਤੇ ਮਰਜ਼ੀ ਆਮਲੇਟ ਵਾਲੇ ਕਿਹੜੇ ਹੁੰਦੇ? ਯਾਰ ਆਂਡਾ ਇੱਕ ਹੀ ਹੁੰਦਾ ਵੇ, ਤੁਸੀਂ ਕਰਨਾ ਵਾ ਬਾਲਣਾ, ਫਰਾਈ ਕਰਨਾ ਜਾਂ ਆਂਡਾ ਇੱਕ ਹੀ ਹੁੰਦਾ। ਆਂਡਾ ਇੱਕ ਹੀ ਹੁੰਦਾ। ਅੱਛਾ ਜੀ ਤੁਹਾਡਾ ਫਰਾਈ ਵੀ ਕਰ ਲੈਂਦੇ ਤੁਹਾਡਾ ਭਾਜੀ ਬਣ ਗਿਆ ਇਹ 2 ਦਿਨਾਂ ਦੇ 1,23,500 ਰੁਪਇਆ ਬਣਦਾ। ਹਾਂਜੀ। ਤੇ ਇੱਕ ਦਿਨ ਆਂਡਾ ਰਕਵਾਓ ਤੇ ਉਹਦਾ ਬਣ ਗਿਆ 62,000 ਰੁਪਇਆ। ਤੇ ਨਹੀਂ ਨਹੀਂ, ਹਾਂਜੀ ਹਾਂਜੀ ਤੁਸੀਂ ਨਾ ਵੇਚੋ ਆਂਡੇ ਜਿੰਨੇ ਮਰਜ਼ੀ। ਮੈਨੂੰ ਦੇ ਇੱਕ ਆਂਡਾ ਰੋਕਣਾ ਤੁਸੀਂ, ਇੱਕ ਆਂਡਾ ਰੋਜ਼ ਦਾ ਰੋਕਣਾ ਤੁਸੀਂ। 6 ਦਿਨ ਖਵਾਉਣਾ ਦਾਦੇ ਨੂੰ ਹੈ, ਇੱਕ ਆਂਡਾ ਰੋਜ਼ ਰੋਕਣਾ। ਨਹੀਂ ਇੰਨੀ ਤੇ ਭਾਈ ਸਾਡਾ ਸ਼ੈੱਡ ਹੀ ਨਹੀਂ ਹੈਗਾ ਕਿ ਅਸੀਂ ਹੁਣ 13 ਪੇਟੀਆਂ ਰੋਜ਼ ਦੀਆਂ ਤੇ ਨਹੀਂ ਨਾ ਅਸੀਂ ਰੋਕ ਸਕਦੇ। ਨਹੀਂ 13 ਪੇਟੀਆਂ ਨਹੀਂ, ਇੱਕ ਇੱਕ ਆਂਡਾ ਰੋਕਣਾ ਵਾ। ਆਂਡਾ। ਬਾਕੀ ਤੁਸੀਂ ਵੇਚੋ। ਵੇਚੋ, ਇੱਕ ਇੱਕ ਆਂਡਾ ਰੋਜ਼ ਰੋਕੋ। ਦਾ ਰੋਕੋ। 6 ਦਿਨ 6 ਛੇ ਆਂਡੇ ਆਂਡੇ। ਦੱਸੇ ਡਾਕਟਰ ਨੇ, 6 ਦਿਨ ਆਂਡਾ ਖਵਾਉਣਾ ਉਹਨੂੰ ਦਾਦੇ ਨੂੰ। ਤੇ 6 ਆਂਡੇ ਤੁਸੀਂ ਦੇ ਦਿਓ, ਲੇਕਿਨ ਮੈਂ ਤਾਜ਼ਾ ਲੈ ਜਾਵਾਂਗਾ, ਰੋਜ਼ ਦਾ ਇੱਕ ਲੈ ਜਾਵਾਂਗਾ। ਇਹ ਤੁਸੀਂ ਇੱਕ ਜਿਹੜਾ ਨਾ ਇਹ ਗੱਡੀ 'ਚ ਰੱਖੋ ਹਾਂ ਤੇ ਇਹ ਡਿਲੀਵਰ ਕਰ ਦਿਓ ਮੈਨੂੰ। ਇੱਕ ਆਂਡਾ ਹਾਂ ਗੱਡੀ 'ਚ ਰੱਖੀ। ਹਾਂਜੀ ਹਾਂਜੀ। ਉਹ ਪੀਕਅਪ ਨਾ ਭੇਜਦਾ ਤੇਰੇ ਘਰ ਇੱਕ ਆਂਡੇ ਹਾਂ ਵਾਸਤੇ। ਉਹ ਭੇਜ ਦਿਓ, ਉਹ ਭੇਜ ਦਿਓ। ਭੇਜ ਦਿਓ। ਭਾਜੀ ਆ ਪਾਓ, ਤੁਸੀਂ ਪਾਓ, ਕੋਈ ਨਹੀਂ। ਉਹ ਨਹੀਂ, ਨਹੀਂ, payment ਲਵੋ ਆਪਣੀ। ਕਾਹਦੀ ਪੇਮੈਂਟ ਦੇਣੀ ਆ ਤੁਸੀਂ? ਉਹ ਤੇ ਕੰਮ ਸਾਡੇ ਹੀ ਕਰਦੇ ਆ। ਨਹੀਂ ਬੱਚੇ ਦੀ ਨਹੀਂ, ਮੈਂ ਆਂਡੇ ਦੀ ਪੇਮੈਂਟ ਦੇ ਰਿਹਾ ਸਰ। ਹਾਂਜੀ ਆਂਡਾ ਨਹੀਂ ਮਿਲਿਆ, ਇਹਦੀ ਪੇਮੈਂਟ ਨਹੀਂ ਕਰਨੀ ਮੈਂ। ਜਿਹੜਾ 1,23,000 60,000 ਆਹੋ। ਫਿਰ 330 ਫਿਰ 165 ਫਿਰ 85। ਤੇ ਇਹ ਤੁਸੀਂ ਰੋਕਣਾ ਨਾ ਆਂਡਾ। ਇਹਦੇ ਚੋਂ ਮੈਂ ਇੱਕ ਸਿਲੈਕਟ ਕਰ ਲਿਆ ਕਰਨਾ ਰੋਜ਼ ਆ ਕੇ।
ਇਹ ਤੁਸੀਂ ਗੱਡੀ 'ਚ ਰੱਖੋ ਪਿਕਅਪ 'ਚ ਤੇ ਆ ਡਿਲੀਵਰੀ ਦਿਓ ਤੁਸੀਂ ਮੈਨੂੰ। ਖੜੇ ਹੋ ਨਾ ਜ਼ਰਾ ਮਾੜਾ ਜਿਹਾ ਖੜੇ ਹੋ ਨਾ ਜਰਾ ਉਹ ਜਿਹੜਾ ਇਹਨੂੰ ਆਓ ਮਾੜਾ ਜਿਹਾ ਅੱਛਾ ਉਧਰੋਂ ਤਾਜ਼ੇ ਦੇਣੇ ਜੀ ਤੁਸੀਂ? ਹਾਂਜੀ ਤਾਜ਼ੇ ਦੇਣੇ? ਮੇਰੀ ਗੱਲ ਸੁਣੋ ਹਾਂ ਹਾਂ 1,23,000 ਤੋਂ ਤੁਸੀਂ ਸ਼ੁਰੂ ਹੋਏ ਆਹ ਤੇ ਕਰ ਫਿਰ 9500 ਭਾਜੀ ਸ਼ਾਮ ਪੈਣ ਦੀ ਵਿੱਚੋਂ ਦਿਓ ਤੇ ਆਪਣੀ ਪੇਮੈਂਟ ਲਵੋ ਹੈ ਤੇ ਆਂਡਾ ਤੁਸੀਂ ਪਿਕਅਪ ਖਲੋਤੀ ਹੈ। ਇੱਕ ਆਂਡਾ ਪਿਕਅਪ ਚ ਰਖਾ ਦਈਏ ਹਾਂ ਇੱਕ ਨਹੀਂ ਰੱਖਦਾ। ਦਾਦੇ ਵਾਸਤੇ ਦਾਦੇ ਨੂੰ ਆਰਾਮ ਆ ਜਾਏ ਹਾਂ ਹਾਂ ਤੇ ਇਹਨਾਂ ਕਾਹਦਾ ਉਦੋਂ ਦਾ ਹਿਸਾਬ ਲਵਾਉਂਦੇ ਆ ਤੇ ਹਿਸਾਬ ਆ ਕੀ ਆ, ਮੈਂ ਗਾਹਕ ਆ, ਮੈਂ 6 ਲਵਾਂ 1 ਲਵਾਂ 3 ਲਵਾਂ ਨਾ ਲਵਾਂ। ਨਹੀਂ ਤੂੰ ਕਾਹਦਾ ਕਹਿੰਦਾ ਸੀ ਕਿ 2 ਦਿਨ ਦਾ ਆਂਡਾ ਰੋਕ ਦਵੋ ਹੈ ਆਹੋ ਤੇ ਮੈਂ ਵਿੱਚੋਂ ਸਿਲੈਕਟ ਕਰਕੇ ਲਈ ਜਾਣਾ। ਮੈਂ ਤੇ ਨਹੀਂ ਕਿਹਾ ਵੀ ਸਾਰਾ ਹੀ ਰੋਕ ਲਓ ਜਾਂ ਮੈਨੂੰ ਇੰਨਾ ਆਂਡਾ ਚਾਹੀਦਾ। ਮੈਂ ਆਂਡਾ ਗਿਆ, ਆਂਡਾ ਰੋਕਣਾ ਤੂੰ। ਆਂਡਾ ਇਹ ਹੁਣ ਇੰਨੇ ਦਾ ਜਿਹੜਾ ਹਿਸਾਬ ਕਿਤਾਬ ਲਵਾਇਆ ਵਾ ਉਹਦਾ ਹੀ ਕਰੀਏ ਅਸੀਂ। ਹੁਣ ਤੇਰੇ ਇੱਕ ਆਂਡੇ ਵਾਸਤੇ ਹੀ ਨਹੀਂ ਕਿ ਅਸੀਂ ਸਾਰਾ ਖਪਾ ਖੂ ਤੇ ਕੀਤਾ ਹਿਸਾਬ ਕਿਤਾਬ ਲਈ ਤੈਨੂੰ ਰੱਖਿਆ, ਹੋਰ ਉਹਨਾਂ ਨੇ ਕਾਹਦੇ ਲਈ ਗਜ਼ਲਾਂ ਸੁਣਨ ਲਈ ਰੱਖਿਆ ਤੈਨੂੰ? ਹੈ ਹੈਂ? ਆ ਜਿਹੜਾ ਤੁਹਾਡਾ ਦਾਦਾ ਬਿਮਾਰ ਹੋਇਆ ਵਾ ਨਾ, ਆਹੋ। ਲੋਕੀ ਕਬਰਸਤਾਨ ਨਾਲ ਸਦਕੇ ਦੇ ਆਂਡੇ ਵੀ ਸੁੱਟਦੇ ਆ, ਉਹਨਾਂ ਨੂੰ ਉੱਥੋਂ ਜਾ ਕੇ ਖਵਾ ਬਹੁਤ ਹੀ ਵਧੀਆ ਵੀਡੀਓ ਸੀਗੀ। ਜ਼ਿਆਦਾਤਰ ਇਹਨਾਂ ਨੇ ਐਂਡ ਦੇ ਵਿੱਚ ਜਾ ਕੇ ਇਦਾਂ ਹੀ ਕਰਦੇ ਆ, ਜਾਂ ਤੇ ਇੰਨੇ ਅੰਡਿਆਂ ਦਾ ਹਿਸਾਬ ਤਾਂ ਲਵਾ ਕੇ ਇਹਨੇ 1-2 ਅੰਡਾ ਲੈਣਾ ਸੀ, ਜਾਂ ਤਾਂ ਹੁਣ ਇਹਨਾਂ ਨੇ ਇਹ ਕਹਿਤਾ ਵੀ ਮੇਰਾ ਦਾਦਾ ਬਿਮਾਰ ਆ, ਮੈਂ ਰੋਜ਼ 1 ਅੰਡਾ ਲੈ ਕੇ ਜਾਇਆ ਮੈਨੂੰ ਕਰੂੰਗਾ। ਲੱਗਾ ਇਹ ਦਰਜਨ ਆਏ, ਫਿਰ 6 ਦੇ ਆ ਗਏ, ਫਿਰ 3 ਤੇ ਆ ਗਏ, ਫਿਰ 1 ਤੇ ਹੀ ਆ ਗਏ। ਤੇ ਬਾਕੀ ਇਹ ਆ ਕਿ ਇਹਨਾਂ ਜਿਹੜੀ ਡਾਇਲੌਗ ਡਿਲੀਵਰੀ ਹੁੰਦੀ ਨਾ ਉਹ ਬਹੁਤ ਵਧੀਆ ਹੁੰਦੀ ਆ। ਅਗਲੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਨੇ ਹੁਣ ਕਿਹੜੀ ਗੱਲ ਕਰ ਦੇਣੀ ਆ। ਸੋ ਇਸ ਹਿਸਾਬ ਨਾਲ ਦੇਖੀਏ ਤੇ ਬਹੁਤ ਵਧੀਆ ਹਾਸੇ ਵਾਲੀ ਵੀਡੀਓ ਸੀਗੀ। ਤੇ ਇੱਕ ਹੈ ਵੀ ਹਰ ਚਿਹਰੇ ਨੂੰ ਇਹ ਹਸਾ ਦਿੰਦੇ ਨੇ, ਇਹ ਇਹਨਾਂ ਦਾ ਪਲੱਸ ਪੁਆਇੰਟ ਆ। ਸੋ ਬਹੁਤ ਹੀ ਵਧੀਆ ਤੇ ਇੱਕ ਯੂਨੀਕ ਕਨਸੈਪਟ ਲੈ ਕੇ ਆਉਂਦੇ ਹਰ ਵਾਰੀ। ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।